सिख तो लड़ते जाते थे, उन्हें पिछों मोर्चा भी लाया था। वो जब मोर्चा टुटिया उन्हें पता साढ़े सिख में अज पुछ पी लो, अज पुछ पी लो। आखे भाई हम तू ही पीने, बरसी मारी कढ़ाई रोड़ती, मारी बरसी वो कढ़ाई रोड़ती, मारी बरसी वो भी कढ़ाई रोड़ती। किहना ने मुसलमाना ने अच्छा सिखा दी जनानियां ने ऐ कतल की, ये भी माड़ा तुसी चाह पीनी है, मोर्चा तोड़िया। उन्होंने तो क्या पुत चाह पी लो आके, हाँ इन्होंने बरसियां मार दी। मैं सिख बन के रहंदा सी, मेरे हत्थ कड़े पाए थे, सिखा की पग्गा चिद्दा अब खेड़ी पाई पौधा लड़ जाना, मैं सिखा का मुंडा 17 दिन मैं सिख बन के रहा। फेस बदल लिया अपना, फेस मैं बदलिया। चीज का बैठा उत्ते चबारे दे साडे कोल उस वेले 250 रफल थी, 3 तोपां थीआं। वाह जी वाह, इन्ना असला कित्थों आ गया? बस अल्लाह देने वाला। वो मुसली आ गए वर्षा लेके मुंडे भज्जे साढ़े बाद एक सा नंबरदार वो पक्का दे के बुआ खोलिया अंदर बाहर के ਤੁਹਾਨੂੰ हाँ अच्छा अब पौड़िया चढ़ जाओ, उत्थे चल जाओ, असं भज्जे भज्जे उत्ते चले गए। तू मेरे बाल देखना तेरे बाल कहाँ अगे साडा काफला तो मार था, धोखा दे के तलाशी करके लड़के बना गए, उधर नहीं मरते सी। को फिर छप्पड़ था, छप्पड़ का पानी बदल गया था। अच्छा रंग इन्ना कुतला में दुनिया थी, खून इन्ना पे आ गया, इन्ना खून। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम अज पहुंची है जी गुजरा शहर दे विच। इत्थे साडी नाभा पटियाला तो आए हुए एक बजुर्ग जिन्हां दा नाम अब्दुल मजीद आ, राजपूत फैमिली नाल इन्हां दा ताल्लुक आ। इन्हां नाल असीं मुलाकात करन आए आ। 1947 दी वंड ने ना चाहदियां होइयां भी बहुत सारे लोगों नूं मजबूर कर दिता लਹਿੰਦੇ तो चढ़दे ਵੱਲ ਨੂੰ और चढ़दे तो लਹਿੰਦੇ ਵੱਲ ਨੂੰ आउण ਨੂੰ। ज़हनी तौर पर बिल्कुल तैयार नहीं सी इस काम ਲਈ। ਇਹ ਤਾਂ पता सी कि मुल्क दो बनने आ, पर यह नहीं सी पता हैगा कि ਆਪਾਂ ਨੂੰ ਉੱਠ ਕੇ भी जाना पैना। अचानक ਜਦੋਂ ਉੱਠ के जाण ਦਾ मतलब सद्दा आया, ਸੁਨੇਹਾ आया ਜਾਂ जो भी ऐलान होए, ਉਹਦੇ ਵਿੱਚ ਫਿਰ ਇੰਨੀ ਜਲਦੀ ਉੱਠ ਕੇ ਆਉਣਾ ਪਿਆ ਕਿ ਕਈਆਂ ਬੰਦਿਆਂ ਨੇ ਧਾਰਾਂ ਚੋਣ ਲੱਗੇ ਸੀ ਤਾਂ ਉੱਥੇ ਹੀ ਬਾਲਟੀਆਂ ਸਿੱਟੀਆਂ, ਉੱਥੋਂ ਹੀ ਗਾਂਹ ਭੱਜ ਪਏ ਕਿਉਂਕਿ ਹੱਲੇ ਹਮਲੇ ਸ਼ੁਰੂ ਹੋ ਗਏ ਸੀ। ਕਈਆਂ ਨੂੰ ਯਾਦ ਆਇਆ ਵੀ ਯਾਰ ਮੈਂ ਮੁਰਗੀਆਂ ਦਾ ਤਾਂ ਹਲੇ ਖੁੱਡਾ ਜਿਹੜਾ ਉੱਦਾਂ ਹੀ ਲਾਕ ਕੀਤਾ ਆ, ਉਹਨੂੰ ਤਾਂ ਖੋਲ੍ਹਿਆ ਮੈਂ ਵਿਚਾਰੀਆਂ ਕਿਤੇ ਵਿੱਚੇ ਭੁੱਖੀਆਂ ਥਾਈਆਂ ਨਾ ਮਰ ਜਾਣ। ਕਈ ਆ ਕੇ ਫਿਰ ਮੁੜ ਕੇ ਆਪਣੇ ਡੰਗਰਾਂ ਦੇ ਰੱਸੇ ਵੱਢ ਕੇ ਗਏ, ਯਾਨੀ ਕੋਈ ਚੀਜ਼ ਚੱਕਣ ਦਾ ਵੀ ਮੌਕਾ ਨਹੀਂ ਮਿਲਿਆ। ਕਈਆਂ ਨੂੰ ਮਿਲਿਆ ਵੀ ਆ, ਕਈਆਂ ਨੇ ਆਪਣਾ ਆਪਾ ਕੀਤਾ, ਲੇਕਿਨ ਬਹੁਤੇ ਲੋਕ ਤਾਂ ਇਸ ਤਰ੍ਹਾਂ ਹੀ ਸੀ ਵੀ ਪਾਹੋਦਾ ਪੈ ਗਈ ਵੀ ਨਿਕਲੀ ਆਪਣੀ ਜਾਨ ਬਚਾ ਕੇ। ਔਰ ਇਸੇ ਸਿਲਸਿਲੇ ਦੇ ਵਿੱਚ ਬਜ਼ੁਰਗ ਜਿਹੜੇ ਸਾਡੇ 1947 ਦੇ ਚਸ਼ਮਦੀਦ ਗਵਾਹ ਆ, ਜਿਨ੍ਹਾਂ ਨੇ ਆਪਣੀਆਂ ਅੱਖਾਂ ਦੇ ਨਾਲ ਇਹ ਸਾਰਾ ਕੁਝ ਦੇਖਿਆ ਆ, ਅੱਜ ਆਪਾਂ ਉਹਨਾਂ ਕੋਲ ਪੁੱਛਣਾ ਵੀ ਉਹਨਾਂ ਦਾ ਸਫ਼ਰ ਕਿਸ ਤਰ੍ਹਾਂ ਸੀ, ਕੀ ਨੁਕਸਾਨ ਹੋਏ ਤੇ ਪਾਕਿਸਤਾਨ 'ਚ ਆ ਕੇ ਉਹਨਾਂ ਨੂੰ ਕੈਸਾ ਮਹਿਸੂਸ ਹੋਇਆ, ਕੀ ਦੁਬਾਰਾ ਸੈੱਟ ਹੋਣ ਨੂੰ ਕਿੰਨਾ ਟਾਈਮ ਲੱਗਾ। ज़हनी तौर पर ਤੁਹਾਨੂੰ ਦੱਸਿਆ ਸੀ ਪਹਿਲੇ ਵੀ ਨਹੀਂ ਕੋਈ ਵੀ ਤਿਆਰ ਸੀਗਾ, ਇਸ ਕਰਕੇ ਨਵੀਂ ਜਗ੍ਹਾ 'ਤੇ ਆ ਕੇ ਬਸਣ ਤੋਂ ਬਾਅਦ ਕਈ ਸਾਲ ਤੱਕ ਤਾਂ ਇਹੀ ਰਿਹਾ ਨਾ ਕਿ ਆਪਾਂ ਪਿੱਛੇ ਨੂੰ ਉੱਠ ਕੇ ਚੱਲ ਜਾਣਾ। ਆਪਣਾ ਜਿਹੜਾ ਦੇਸ਼ ਆ, ਜਿਹਨੂੰ ਆਪਾਂ ਲਫ਼ਜ਼ ਇਸਤੇਮਾਲ ਕਰਦੇ ਸੀ ਦੇਸ਼। ਅੱਛਾ, ਇਹਦੇ ਵਿੱਚ ਦੋ ਚੀਜ਼ਾਂ ਆ ਕਿ ਜਿਹੜੇ ਬੰਦੇ ਮਹਾਜਰ ਆ ਉਹ ਤਾਂ ਕਹਿੰਦੇ ਆ ਜੀ ਸਾਨੂੰ ਉੱਥੇ ਆਪਣਾ ਅਜਾੜੇ ਦਾ ਸਾਲ, ਜਿਨ੍ਹਾਂ ਬਸ਼ਿੰਦੇ ਲੋਕਾਂ ਨੇ ਉੱਠਣਾ ਨਹੀਂ ਪਿਆ, ਉੱਧਰ ਵਾਲੇ ਉੱਧਰ ਬੈਠੇ ਰਹੇ, ਇੱਧਰ ਵਾਲੇ ਇੱਧਰ ਬੈਠੇ ਰਹੇ, ਬਿਲਾਸ਼ੁਬਾ ਉਹਨਾਂ ਨੇ ਲੁੱਟਮਾਰਾਂ ਵੀ ਕੀਤੀਆਂ, ਉਹ ਇਹਨਾਂ ਨੂੰ ਕਹਿੰਦੇ ਲੋਟੀ ਦਾ ਸਾਲ। ਕਿਉਂਕਿ ਜਿੱਦਾਂ ਜਿੱਦਾਂ ਜਿਸ ਬੰਦੇ ਨੇ ਵਰਤਿਆ ਜਾਂ ਜੋ ਜੋ ਉਹਦੇ ਨਾਲ ਹੋਇਆ ਉਹਨੇ ਉਹਦੇ ਮੁਤਾਬਕ ਉਹਨੂੰ ਨਾਂ ਦਿੱਤਾ, ਉਹ ਲੋਟੀ ਦਾ ਸਾਲ ਕਹਿੰਦੇ ਆ। ਤੇ ਸਾਡੇ ਬਾਬੇ ਜਿਹੜੇ ਉੱਠ ਕੇ ਆਏ ਆ ਇਹ ਕਹਿੰਦੇ ਆ ਜੀ ਸਾਡਾ ਅਜਾੜੇ ਦਾ ਸਾਲ ਸੀ। ਜੀ ਬਾਬਾ ਜੀ, ਤੁਹਾਡਾ ਨਾਮ ਅਬਦੁਲ ਮਜੀਦ ਆ, ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਸੀਗਾ? मेरा नाम शाहनवाज जी, मेरा प्यो था ਜਿਹੜਾ शाहनवाज था। ਅੱਛਾ, ਸ਼ਾਹਨਵਾਜ਼, ਠੀਕ ਆ। ਆਪਣੀ ਰਾਜਪੂਤ ਬਰਾਦਰੀ ਸੀ ਤੇ ਆਪਣੀ ਗੋਤ ਕਿਹੜੀ ਸੀਗੀ? ਜੀ ਭੱਟੀ ਰਾਜਪੂਤ। ਭੱਟੀ ਰਾਜਪੂਤ। ਬਜ਼ੁਰਗੋ ਆਪਣੀ ਉਮਰ ਕਿੰਨੀ ਸੀ ਉਦੋਂ? ਉਦੋਂ 20 ਸਾਲ ਦਾ, ਮੈਂ ਕਹਿੰਦਾ 20 ਸਾਲ ਤੋਂ ਉੱਤੇ ਹੀ था, ਕੋਈ ਸਾਲ ਤੇ ਮਹੀਨੇ। ਅੱਛਾ, ਹਾਂ। ਸਕੂਲੇ ਸਕਾਲੇ ਵੀ ਜਾਂਦੇ ਹੁੰਦੇ ਸੀਗੇ? ਹਾਂਜੀ, ਪੜ੍ਹਦੇ ਸੀਗੇ? ਨਾ ਜੀ, ਸਾਡਾ ਇਲਾਕਾ ਜਿਹੜਾ ਸੀ ਬਾਲ ਚਾਰਦੇ ਤੇ ਮੁੰਡੇ,
ਮਾਲ ਚਾਰ ਜਾਂਦੇ ਸਿਆਣੇ ਵੀ ਉਹਦੇ ਵੀ ਹੋ ਜਾਂਦੇ ਇੱਥੇ ਇਹਨਾਂ ਮਾਲ ਚਾਰਨਾ ਖੁੱਲਾ। ਪਿੰਡ ਦਾ ਨਾਂ ਕੀ ਸੀ ਆਪਣੇ ਦਾ? ਸਾਡੇ ਪਿੰਡ ਦਾ ਜੀ ਨਾਂ ਸੀ ਤਕੀਵਰ। ਕਿਹੜਾ? ਤਕੀਵਰ। ਤਕੀਵਰ ਪਿੰਡ ਦਾ ਨਾਂ ਸੀ। ਅੱਛਾ ਜੀ। ਜ਼ਿਲ੍ਹਾ ਕਿਹੜਾ ਆਪਾਂ ਨੂੰ? ਸਾਡਾ ਰਿਆਸਤ ਨਾਭਾ ਪਟਿਆਲਾ। ਤੇ ਥਾਣਾ ਕੋ ਜਾਂ ਡਾਕਖਾਨਾ ਕਿਹੜਾ ਲੱਗਦਾ? ਹੈ ਡਾਕਖਾਨੇ ਦੀ ਮੈਨੂੰ ਨਹੀਂ ਪਤਾ। ਡਾਕਖਾਨਾ ਤਹਿਸੀਲ ਇਹ ਨਹੀਂ ਸਾਨੂੰ ਪਤਾ ਕਿਉਂ ਅਸੀਂ ਦਿਨ ਚ ਬਿਆਣਾ ਸਵੇਰੇ ਨਿਕਲ ਜਾਣਾ ਮੁੰਡਿਆਂ ਨੇ ਤੇ ਸਾਨੂੰ ਇਹ ਨਾ ਪਤਾ ਸੀ ਵੀ ਰਿਆਸਤ ਨਾਭੇ ਪਟਿਆਲੇ ਸਾਡੇ ਪਿੰਡ ਤੇ 4 ਪਿੰਡ ਤੇ। ਕਿਹੜੇ? ਇਹ ਸਾਡਾ ਪਿੰਡ ਤਕੀਵਰ, ਰਤੋ ਕੀ, ਸਾਹੋ ਕੀ, ਢੱਡਰੀ। ਚਾਰੇ ਪਿੰਡ ਥੇ ਇਹ ਜਿਹੜੇ ਥੇ ਨਾ ਵਿਚਾਲੇ ਚ ਪੜੇ ਥਾ ਇਹ ਚਾਰੇ ਆਲੇ ਦੁਆਲੇ ਸੀਗੇ। ਹਾਂ ਆਲੇ ਪਿੰਡ ਤੇ ਚਾਰੇ। ਹੋਰ ਇਸ ਤੋਂ ਇਲਾਵਾ ਕਿਹੜੇ ਪਿੰਡ ਲੱਗਦੇ ਸੀ ਆਪਾਂ ਨੇੜੇ? ਉਹ ਨੇੜੇ ਹੋਰ ਪਿੰਡ ਨੇੜੇ ਕੋਈ ਵੀ ਨਹੀਂ ਸੀ। ਕੋਈ ਦੂਰ ਹੀ ਸੀਗੇ। ਦੂਰੋਂ ਪਿੰਡ ਤੇ ਅਸੀਂ ਚਾਰੇ ਪਿੰਡ ਤੇ ਜਿਹੜੇ ਇੱਥੇ ਰਜਪੂਤਾਂ ਦੇ। ਅੱਛਾ ਸਾਰੇ ਰਜਪੂਤਾਂ ਦੇ ਸੀਗੇ? ਹਾਂ ਇਹਨਾਂ ਦੇ ਵਿੱਚ ਕੋਈ ਸਿੱਖ ਨਹੀਂ ਸੀ। ਮੁਸਲਮਾਨ ਰਾਜਪੂਤਾਂ ਦੇ ਜਾਂ ਹਿੰਦੂ ਰਾਜਪੂਤਾਂ ਦੇ? ਨਹੀਂ ਜੀ ਅਸੀਂ ਮੁਸਲਮਾਨ ਤੇ। ਅੱਛਾ ਠੀਕ ਆ ਕਿਉਂਕਿ ਰਾਜਪੂਤ ਹਿੰਦੂਆਂ 'ਚ ਵੀ ਹੈਗੇ ਆ। ਨਹੀਂ ਅਸੀਂ ਆਪਣੇ ਰਾਜਪੂਤ ਪਹਿਲਾਂ ਤੇ ਮੁਸਲਮਾਨਾਂ ਦੀ। ਹਾਂ ਉਹ ਸਾਰੇ ਪੱਟੀ ਸੀ ਜਿੰਨੇ ਵੀ ਸੀ? ਪੱਟੀ ਰਾਜਪੂਤ ਤੇ। ਇੱਥੋਂ ਮੇਰਾ ਖਿਆਲ ਹੈ ਸ਼ੇਖੂ ਵੀ ਉੱਠ ਕੇ ਗਿਆ था ਪੱਟੀ ਜਿਹੜਾ ਥਾ ਉਹ ਕੀ ਦੁੱਲਾ ਪੱਟੀ। ਹਾਂ ਦੁੱਲਾ ਪੱਟੀ ਅਸੀਂ ਉਹ ਸ਼ਾਖ ਚੋਂ ਆ। ਅੱਛਾ ਤੁਸੀਂ ਉਹਨਾਂ ਦੀ ਨਸਲ ਚੋਂ ਆ? ਪਿੰਡੀ ਪੱਟੀਆਂ ਤੋਂ ਸੀਗਾ। ਸਾਡੇ ਪਿੰਡ ਜਾ ਕੇ ਉੱਥੇ ਬੰਨੇ ਸੀ ਉਹ। ਅੱਛਾ ਤੇ ਜਿਹਦੇ ਵਿੱਚ ਅਸੀਂ ਚਾਰੇ ਪਿੰਡ ਤੇ ਜਿਹੜੇ ਇਹ ਤਾਂ ਮੈਨੂੰ ਯਾਦ ਹੈ। ਤੇ ਸਿਆਣੇ ਬੰਦੇ ਚਾਚਾ ਸ਼ਾਹ ਮਾਮਦ था ਬਲਾਕੀ था ਤੇ ਆਪਣਾ ਇਹ ਜਿਹੇ ਬੰਦੇ ਸਿਆਣੇ ਬੰਦੇ ਉਹਨਾਂ ਦੇ ਕਈਆਂ ਦੇ ਸੀ ਨਾ ਕਈ ਭੁੱਲ ਗਏ। ਟਾਈਮ ਬਹੁਤ ਹੋ ਗਿਆ। ਹਾਂ ਤੇ ਜੇ ਅਸੀਂ ਮਾਲ ਚਾਰਨਾ ਮੁੰਡਿਆਂ ਨੇ ਕਈ ਮੁੰਡੇ ਸਾਡੇ ਨਾਲ ਤੇ ਜਿਹੜੇ ਛੋਟੀਆਂ ਹਰ ਇੱਕ ਦੇ ਕੋਲ ਹੁੰਦੀਆਂ ਸੀਆਂ ਤੇ ਅਸੀਂ ਮਾਲ ਚਾਰਨਾ। ਪੜ੍ਹਾਈ ਵਾਲਾ ਬੰਦਾ ਪਤਾ ਹੀ ਨਹੀਂ ਸੀ ਲੱਗਦਾ। ਐਨਕਾਂ ਅਸੀਂ ਨਹੀਂ ਦੇਖਣੀਆਂ ਇੱਥੇ ਆ ਕੇ ਐਨਕਾਂ ਦੇਖੀਆਂ ਨਾ। ਇਹ ਮੁੰਡੇ ਫਿਰਦੇ ਸੀ ਕੋਲੇ ਖੇਡਦੇ ਮੁੰਡੇ ਜਿਹੜੇ ਓਟ ਤੇ ਮਾਰਬਲ ਚਾਰਦੇ ਉਹਨਾਂ ਨੇ ਗੱਤਕਾ ਸਾਨੂੰ ਸਿਖਾਉਣਾ ਮੁੰਡਿਆਂ ਨੂੰ। ਅੱਛਾ ਸਿੱਖ ਨੂੰ ਉਹ ਨਹੀਂ ਸਿਖਾਉਂਦੇ। ਅੱਲਾ ਜਿਹੜੇ ਸਿਆਣੇ ਸੀ ਉਹ ਜਾਣਦੇ ਸੀ ਕੋਈ। ਅਸੀਂ ਜਿਹੜਾ ਹੁਣ ਕੀ ਤੁਹਾਨੂੰ ਦੱਸੀਏ ਤੇਰ ਲੱਗਦੀ ਹੈ ਜਿੰਨੇ ਅਸੀਂ ਜੰਗ ਦੇਖੇ ਨੇ ਮੁੰਡੇ ਬਾਹਰ ਓਡਾਂ ਨੇ ਗੱਤਕਾ ਸਾਨੂੰ ਸਿਖਾਉਣਾ। ਅੱਛਾ ਮੁੰਡਿਆਂ ਨੂੰ ਐਤਕਾਂ ਇੱਧਰ ਆ ਕੇ ਦੇਖੀਆਂ ਤੇ ਮੁੰਡੇ ਸਿਆਣੇ ਬੰਦੇ ਇੱਧਰ ਆ ਕੇ ਦੇਖੇ ਨੇ ਵੀ ਪੜ੍ਹਾਈ ਕੀ ਚੀਜ਼ ਹੁੰਦੀ ਆ। ਅੱਛਾ ਸਾਡੀ ਪੜ੍ਹਾਈ ਨਹੀਂ ਸੀ ਹੁੰਦੀ ਉੱਥੇ ਤਾਂ ਫਿਰ ਡੰਗਰ ਰੱਖ ਲੈਂਦੇ ਸੀ ਨਾ। ਮਾਲ ਡੰਗਰ ਆਪਣਾ ਰੱਖਿਆ ਆ। ਬਲਕਿ ਸਾਡੀ ਇੱਕ ਮਾਸੀ ਤੇ ਉਹ ਨੱਡੀ ਹੋ ਗਈ ਸੀ। ਸਾਡੀ ਮਾਂ ਸੀ 2 ਚਾਟੇ ਦੁੱਧ ਲੁੜਕਣੇ। ਵਾਹ ਉਹ ਵੀ ਹੱਥ ਨਾਲ ਲੁੜਕਣੇ ਉਹ ਨਹੀਂ ਸੀ ਪਤੇ ਹੁੰਦੇ। ਖੂਹ ਦਾ ਥਾ ਚੰਗੇ ਤੇਰੇ ਵਰਗੇ ਸਿਆਣੇ ਮੁੰਡਿਆਂ ਨੇ ਨਾ ਖੂਹ ਤੇ ਪਾਣੀ ਪਿਲਾਉਣਾ ਝੱਗੇ ਨੂੰ। ਉਹ ਤਾਂ ਪਾਣੀ ਨਹੀਂ ਪਿਲਾਉਣਾ। ਸਾਡੇ ਆਹ ਪਾਸਾ ਲਹਿਰ ਦਾ ਸੀ ਆਹ ਪਾਸਾ ਮਾਰੂ ਥਾ ਤੇ ਟਿੱਬੇ ਵੀ ਜਿਹੜੇ ਦੜਾ ਵਿਹਲੀਆਂ ਪਈਆਂ ਨੇ ਦੜਾ ਵਿੱਚ ਟਿੱਬੇ ਵਿਹਲੇ ਪਏ ਮਾਲ ਬਹੁਤ ਸਾਰੇ ਕੋਲ ਇੰਨੇ ਹੁੰਦੇ ਨੇ। ਮਾਸ਼ਾਅੱਲਾ। ਅੱਛਾ ਤੇ ਮੁੰਡਿਆਂ ਨੇ ਮਾਲ ਚਾਰ ਲਏ ਤੇ ਸਭ ਤੇ ਸਿਰਫ 2 ਚਾਟੇ ਦੁੱਧ ਲੁੜਕਣਾ ਪੂਰਾ ਫੇਰ ਨਹੀਂ ਆਉਣਾ। ਇੰਨਾ ਦੁੱਧ ਹੁੰਦਾ ਸੀ। ਉਦੋਂ ਵੇਚਦੇ ਨਹੀਂ ਸੀ ਨਾ ਹੁੰਦੇ। ਸਾਡੇ ਨਹੀਂ ਸੀ ਵੇਚਣ ਦਾ ਪਤਾ। ਸਾਡੇ ਵਿਸਾਖੀ ਬਾਣੀਆਂ ਹੁੰਦਾ ਸੀ ਮੈਨੂੰ ਯਾਦ ਹੈ। ਉਹਨੇ ਗਾਣਾ ਵਿੱਚ ਬਾਹਰ ਇੱਥੇ ਰਾਣੇ ਕੋਹਾਂਦੇ ਸਾਰੇ ਸਾਡੇ ਕਹਿੰਦੇ ਲਾਣੇਦਾਰ। ਹਾਂ ਵੀ ਆਹ ਬੰਦਾ ਸੌਖਾ ਹੈ ਆਪ ਹੀ ਜ਼ਮੀਨ ਜਾਇਦਾਦ ਵਾਲਾ। ਜ਼ਮੀਨ ਜਾਇਦਾਦ ਵਾਲਾ ਮੋਟਾ ਉਹਨੂੰ ਲਾਣੇਦਾਰ ਕਹਿਣਾ। ਇੱਥੇ ਹੁਣ ਹਰੇਕ ਰਾਣੇ ਇੱਥੇ ਰਾਣੇ ਬਣੇ ਫਿਰਦੇ। ਰਾਣੇ ਹੁਸ਼ਿਆਰਪੁਰ ਚ ਸੁਣਿਆ ਗੱਲ 2.5 ਘਰ ਤੇ ਰਾਣਿਆਂ ਦੇ ਹੁਸ਼ਿਆਰਪੁਰ ਚ ਤੇ ਕੀ ਸੀਗੇ 2.5 ਘਰ। ਅੱਛਾ ਉਹ ਇੱਥੇ ਹਰ ਵੇਲੇ ਜਗ੍ਹਾ ਪੱਖਰੀਆਂ ਨੇ। 8 ਦਿਨ ਤੇਰੇ ਵਰਗੇ ਨੇ ਪਿੰਡ 'ਚ ਫਿਰਨਾ। ਕਿਸੇ ਮੁੰਡਾ ਕੁੜੀ ਜਵਾਨ ਤਾਂ ਨਹੀਂ ਪਿਆਗਾ ਇਹਦੀ ਸ਼ਾਦੀ ਕਰ ਪੈਸੇ ਕੋਲੋਂ ਲਾਉਣੇ। ਉੱਥੇ ਰਾਣੇ ਕੋਹਾਂਦੇ ਸੀ। ਹੁਣ ਨਸਲੀ ਬੰਦਿਆਂ ਦਾ ਕੰਮ। ਹੁਣ ਇੱਥੇ ਤੂੰ ਵੀ ਰਹਿਣਾ ਮੈਂ ਵੀ ਰਹਿਣਾ। ਸ਼ਹਿਰਾਂ 'ਚ ਤਾਂ ਬਹੁਤ ਬਣ ਗਏ ਆ ਕੇ। ਅਸੀਂ ਤੇ ਕੰਮ ਕਰਦੇ। ਚਲੋ ਆਪਣਾ ਹਰ ਬੰਦੇ ਨੇ ਹਿਸਾਬ ਦੇਣਾ ਆ। ਅੱਛਾ ਆਪਾਂ ਹੁਣ ਉੱਥੇ ਦੀ ਗੱਲ ਕਰਦੇ ਆ। ਆਪਣੇ ਪਿੰਡ ਵਿੱਚ ਤੁਸੀਂ ਦੱਸਿਆ ਵੀ 4 ਪਿੰਡ ਸੀਗੇ ਆਲੇ ਦੁਆਲੇ ਹੈ ਨਾ ਬਾਕੀ ਦੂਰ ਸੀਗੇ ਹੈਗੇ ਵੀ ਸਾਰੇ ਰਾਜਪੂਤਾਂ ਪੱਟੀਆਂ ਦੇ ਹੀ ਸੀਗੇ। ਸਿੱਖ ਜਾਂ ਹਿੰਦੂ ਨਹੀਂ ਸੀ ਆਪਣੇ ਪਿੰਡ। ਅੱਛਾ ਬਜ਼ੁਰਗਾਂ ਦੀ ਵੀ ਗਾਂ ਬਾਹਰ ਅੱਗੇ ਪਿੱਛੇ ਕਿਸੇ ਨਾਲ ਹੈਗੀ ਦੁਆ ਸਲਾਮ ਸੀ ਕਿਸੇ ਸਰਦਾਰ ਨਾਲ ਜਾਂ ਕਿਸੇ ਹਿੰਦੂ ਨਾਲ? ਨਹੀਂ ਜੀ ਕੋਈ ਨਹੀਂ ਸੀ। ਸਿੱਖ ਨਾਲ ਕਿਸੇ ਨਾਲ ਸੀ। ਆਪਣੀਆਂ ਰਿਸ਼ਤੇਦਾਰੀਆਂ ਕਿਹੜੇ ਪਿੰਡਾਂ 'ਚ? ਰਿਸ਼ਤੇ ਤੇ ਲਖਵਾਲ ਥੇ ਸਾਡੇ ਮਾਮੇ ਥੇ। ਅੱਛਾ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਜ਼ਿਲ੍ਹਾ ਥਾ। ਸਾਡੀਆਂ ਭੈਣਾਂ ਅਸੀਂ ਬਈਆਂ ਨੇ ਰਹਾਉਣ ਤੇ ਉਹ ਮਹਾਉਣ ਪਈਆਂ ਸੀਆਂ। ਰਹਾਉਣ ਹਾਂ ਠੀਕ ਆ। ਉਹ ਪਏ ਸੀ ਉੱਥੇ ਤੇ ਲਖਵਾਲ ਪਿੰਡ ਤਾਂ ਸਾਡਾ ਲਖਵਾਲ। ਹਾਂ ਅੱਛਾ ਉਹ ਲੁਧਿਆਣਾ ਕੋਲ ਥਾ। ਤੇ ਹਮਜ਼ਾ ਹਮਜ਼ਾ ਸ਼ਹਿਰ ਦੇ ਵਿੱਚ ਮਸ਼ਹੂਰ ਹੋਇਆ। ਹਾਂਜੀ ਹਮਜ਼ੇ ਦਾ ਤਾਇਆ ਥਾ ਜਿਹੜਾ ਉਹ ਸਾਡੇ ਮਾਮੇ ਦਾ ਦੋਸਤ ਥਾ।
ਉਹ ਅੱਛਾ ਜੀ। ਹੈਂ ਤੇ ਹਮਜ਼ਾ ਇੱਥੇ ਆ ਗਿਆ, ਉਸੇ ਘਰ ਵਸੀਏ ਉਹ ਨਹੀਂ ਆਏ। ਹਮਜ਼ਾ ਪੁੱਤਰ ਜੀ ਆ ਗਿਆ, ਇੱਥੇ ਗੰਭੀਰ ਹੋ ਗਿਆ, ਪੜ ਗਿਆ, ਵੋਟਾਂ 'ਚ ਫੜਨ ਲੱਗ ਪਿਆ। ਸਾਡਾ ਸਾਡਾ ਬਾਬਾ ਕੁਦਰਤ 97 ਜਾ ਕੇ ਅਜ਼ੀਮ ਲੀਡਰ ਸੀ ਜੀ ਆਪਣੇ ਹਮਜ਼ਾ ਸਾਹਿਬ। 97 ਜਾ ਕੇ ਬਹਿ ਗਏ। ਬਸ ਉਧਰ ਫਿਰ ਬੈਠ ਜਾ, ਵੋਟਾਂ ਨੂੰ ਜਿਹੜੇ ਵੋਟਾਂ, ਹਮਜ਼ਾ ਸਾਡਾ ਦੋਸਤ ਬਣ ਗਿਆ। ਸ਼ਹੀਦ ਇੰਨੇ ਹੋਏ ਨੇ ਰਿਆਸਤ ਤੇ, ਪਤਾ ਨਹੀਂ ਕਿਹੜਾ ਪਿੰਡ ਥਾ ਉਹ, ਅਸੀਂ ਉਹਦੇ ਚਾਰੇ ਇਕੱਠੇ ਹੋ ਗਏ ਸੀ ਫਿਰ। ਅੱਛਾ, ਜਦੋਂ ਉਜਾੜੇ ਦਾ ਟਾਈਮ ਆਇਆ। ਉਜਾੜੇ ਦਾ ਟਾਈਮ ਹੈ, ਹਾਂ, ਸਾਡੇ ਤਾਂ ਕਤਲ ਬਹੁਤ ਹੋਏ ਨੇ। ਅੱਛਾ, ਦੱਸੋ ਕਿੱਦਾਂ ਕਿੱਦਾਂ ਹੋਏ, ਕਿਹਨੇ ਕਿਹਨੇ ਮਾਰੇ? ਅਸੀਂ ਜਦ ਉੱਥੇ ਨਾ ਨਹਿਰੂ ਆਏ ਸਿੱਖ, ਤੇ ਸਾਡੇ ਸੀ ਆਪਣੇ ਆਹ ਕਿਹਨੂੰ ਬੰਗਲਾ ਕਹਿੰਦੇ, ਬੰਗਲਾ ਘੇਰ ਲਿਆ ਸਿੱਖਾਂ ਦੇ ਆ ਕੇ। ਤੇ ਬੰਗਲੇ ਬੰਦੇ ਦੋ ਨਿਕਲੇ ਤੇਰੇ ਵਰਗੇ ਜਵਾਨ, ਓਏ ਭੱਜੋ ਭੱਜੋ, ਮੇਰੇ ਕੋਈ ਕੋਠੀਆਂ ਲੈ ਕੇ ਪੱਟੀ ਮੈਂ ਕਿਉਂ ਸਿੱਖਾਂ ਨੇ ਬੰਗਲਾ ਘੇਰ ਲਿਆ, ਕਤਲਾਮ ਹੋ ਰਹੀ ਹੈ। ਤੇ ਸਾਡੇ ਤੇ ਆਮ ਘੋੜੀ, ਸਾਡੇ ਮੋਟਰ ਗੱਡੀ ਸਾਡੇ ਨਹੀਂ ਘੋੜੀ ਸਵਾਰੀ ਹੁੰਦੀ ਸੀ ਉਦੋਂ। ਘੋੜੀ ਸਵਾਰੀ ਹੁੰਦੀ, ਬਹੁਤਾ ਘੋੜੀ। ਬੰਦੇ ਘੋੜੀਆਂ ਚੜ ਗਏ, ਜਦ ਪੁਲ ਰੋਕਤਾ, ਪੁਲ ਰੋਕਤਾ, ਕੋਈ ਸਿੱਖ ਨਾ ਗਾਲ ਲੱਗੇ, ਬੰਗਲੇ ਨੂੰ ਘੇਰਾ ਪਾ ਲਿਆ। ਜਿਹੜੇ ਮੁਸਲਮਾਨ ਸ਼ਹੀਦ ਹੋਏ ਤੇ ਮੁੜ ਕੇ ਗੇਲੇ ਵਿੱਚ ਸਿੱਖ ਬਹੁਤ ਸ਼ਹੀਦ ਕੀਤੇ। ਰਾਤ ਨੂੰ ਬੜਬੜ ਚਲੇ ਗਏ, ਬੜਬੜ ਚਲੇ ਗਏ ਸਵੇਰ ਨੂੰ। ਤੇਰੇ ਵੱਲ ਮੁੰਡਾ ਥਾ ਇੱਕ, ਉਹ ਕਹਿੰਦਾ ਅਸਲ ਮੇਰੇ ਕੋਲ ਹੈਗਾ, ਪਰ ਚਲਾਉਣ ਦਾ ਪਤਾ ਨਹੀਂ, ਮੁੰਡਾ ਛੋਟਾ ਜਿਹਾ ਆਪਣੇ ਇਸ ਬੜੇ ਵਰਗਾ, ਕਹਿੰਦਾ ਲਿਆਓ ਜੀ ਮੈਨੂੰ ਤਾਂ, ਮੈਂ ਚਲਾਊਂਗਾ। ਉਹ ਤੂੰ ਜਾਣਾ ਹੈ, ਲੈ ਕਿਉਂ, ਮੈਂ ਕਿਹੜਾ ਜਵਾਨ ਹੈ, ਜਦ ਅੱਲਾ ਮਦਦ ਦਿੰਦਾ। ਉਹ ਜੀ ਉਹਨੇ ਅਸਲ ਲੈ ਲਿਆ, ਪਿੰਡੋਂ ਨਿਕਲਦਾ ਹੀ ਰੇੜੀ ਦੇ ਵਿੱਚ ਭੱਜ ਲਿਆ। ਉਹਨਾਂ ਦੀ ਗੋਲੀ ਪਿੰਡ 'ਚ ਨੁਕਸਾਨ ਕਰੇ, ਸਾਡੀ ਗੋਲੀ ਉੱਥੇ ਜਾਂ ਜਾਵੇ। ਬਿਜਲੀ ਆਈ ਸੀ ਸਿੱਖਾਂ ਦੀ, ਉਹ ਲਿਟ ਗਿਆ, ਉਹਦੇ ਪਰ ਇੰਨਾ ਗੋਲੀ ਚੱਲੀ, ਘੱਟਾ ਉਡਾਤਾ, ਉਹਦੇ ਉਜਾਨ ਨਹੀਂ ਲੱਗਿਆ। ਜਦ ਮੋਰਚੇ ਦੇ ਪਿਆ, ਉਹਨੇ ਸਿੱਖ ਆਪਣੇ ਬਿਜਲੀ ਦੇ ਬੰਦੇ ਕਹਿੰਦੇ 7 ਮਾਰੇ, ਪਰ 3 ਥਾਂ ਮਾਰੇ, 3 ਥਾਂ ਮਾਰੇ, ਪਾਕੇ ਭੱਜ ਕੇ ਸਿੱਖ ਦੇ ਬਾਹਰ। ਤਿੰਨੇ ਬੰਦੇ ਉਹਨਾਂ ਦਾ ਅਸਲਾ ਚੁੱਕ ਲਿਆ, ਆਪਣਾ ਪੁੱਤਰ ਜਿਹੜੇ ਥੇ ਗੋਲੀਆਂ ਚੁੱਕ ਲਿਆ। ਉਹ ਪੈਰਾਂ ਸਿੱਖਾਂ ਜੰਗ ਹੋ ਗਿਆ। ਠੀਕ, ਸਿੱਖਾਂ ਜੰਗ ਹੋ ਗਏ, ਸਿੱਖਾਂ ਭੱਜਣ ਨੂੰ ਥਾਂ ਦਾ, ਮੁਸਲਮਾਨ ਨੂੰ ਕਿੱਥੇ ਜਾਣਾ ਹੈ। ਮੁੜ ਕੇ ਬੜ ਚਲੋ ਵੀ ਆਖੇ ਹੁਣ ਚਲੋ ਵੇ ਕੋਟਲੇ ਨੂੰ, ਆਖੇ ਨਹੀਂ ਜੀ ਕੋਟਲੇ ਜਾਣਾ, ਕਿਉਂ ਕੋਟਲੇ ਜਾਣਾ ਹੈ, ਸਾਡੀ ਬਰਾਦਰੀ ਉੱਥੇ ਬੈਠੀ ਹੈ, ਤੇ ਇਸਦਾ ਰਿਸ਼ਤੇਦਾਰੀ ਹੈ। ਕੋਟਲੇ ਚਲੇ ਗਏ, ਕੋਟਲੇ ਚਲੇ ਗਏ, ਦੇਖੋ ਘੋੜੀਆਂ ਤੇ ਕੋਟਲੇ ਨੂੰ ਘੇਰਾ ਪਾਇਆ ਸਿੱਖਾਂ ਨੇ। ਕੋਲਾ ਕਤਲਾਮ ਸ਼ੁਰੂ ਹੈ, ਕਤਲਾਮ ਸ਼ੁਰੂ, ਥੱਬਲਿਆਂ ਦੇ ਬੱਚੇ ਨੂੜੇ ਹੋਏ, ਐਂ ਬਾਛੀਆਂ ਮਾਰਦੇ ਨੇ। ਏਦਾਂ ਕਤਲਾਮ ਹੋਈ ਸੀ। ਇਹਨਾਂ ਦੀ ਘੋੜੀਆਂ ਤੇ ਗਏ, ਇਹਨਾਂ ਕਿਹਾ ਦੂਰ ਦੀ ਘੇਰਾ ਪਾਈਓ, ਕੋਈ ਸਿੱਖ ਬਾਹਰ ਨਾ ਨਿਕਲੇ। ਬਿਲਟਰੀ ਭੱਜ ਗਈ, ਬਿਲਟਰੀ ਭੱਜ ਗਈ, ਜਦ ਘੇਰਾ ਪਾ ਲਿਆ। ਸਿੱਖ ਕਤਲਾਮ ਹੋਇਆ ਤੇ ਮੁਸਲਮਾਨ ਦੀ ਕਤਲਾਮ ਬਹੁਤ ਹੋਇਆ, ਦੋਵਾਂ ਪਾਰਟੀਆਂ ਬਣੀਆਂ। ਉੱਥੋਂ ਫਿਰ ਚਲੋ ਗਏ, ਕੀ ਪਿੰਡ ਦਾ ਪਤਾ ਨਹੀਂ ਕਿਹੜਾ ਥਾ, ਉਹ ਉੱਥੇ ਰਾਤ ਨੂੰ ਚਲੇ ਗਏ। ਨਿਆਣੇ ਰੋਣ, ਰੋਟੀ ਟੁੱਕ ਨੂੰ ਕਿਹੜੇ ਟਾਈਮ ਰੋਟੀ ਪੱਕੇ, ਰੋਟੀ ਕਿਹੜੇ ਟਾਈਮ ਖਾਣੀ, ਤੇ ਉੱਥੇ ਰਾਤ ਚਲੇ। ਉੱਥੇ ਜਿਹੜੇ ਬੱਚੇ ਜਿਹੜੇ ਕਤਲ ਹੋ ਗਏ, ਉਹ ਪਿੰਡ ਚਲੇ ਗਏ। ਅੱਛਾ, ਉਹ ਪਿੰਡ ਜਾ ਕੇ ਬਹਿ ਗਏ ਤੇ ਮਿਲਟਰੀ ਮਗਰੇ ਚਲੀ ਗਈ। ਬਿਜਲੀ ਕਤਲਾਮ ਸ਼ੁਰੂ ਫਿਰ ਹੋ ਗਿਆ। ਅੱਛਾ, ਕਤਲਾਮ ਹੋਇਆ ਤੇ ਉਹਨੇ ਰਸੀਦ ਖਾ ਲਿਆ, ਆਵਾਜ਼ ਮਾਰੀ, ਕਹਿੰਦਾ ਓਏ ਮਿਲਟਰੀ ਭੱਜ ਗਈ, ਪੁੱਜ ਗਏ ਤੇ ਸਿੱਕੇ ਆ ਗਏ, ਦੁਨੀਆ ਭੱਜ ਕੇ ਬੁਰਸੇ ਜਾ ਪਈ। ਜੰਗ ਹੋਇਆ, ਮੁਕਾਬਲਾ ਹੋਇਆ। ਹਾਂ, ਮੁਕਾਬਲਾ ਹੋਇਆ। ਅੱਛਾ, ਜਿਹੜੇ ਮੁਸਲਮਾਨ ਵੀ ਕਤਲ ਆ ਹੋਏ, ਸਿੱਖ ਵੀ ਕਤਲ ਹੋਏ, ਸਿੱਖ ਭੱਜ ਗਏ। ਉਹ ਪਿੰਡ 'ਚ ਬਹਿ ਗਏ, ਪਿੰਡ 'ਚ ਬਹਿ ਗਏ। ਬਾ ਫਿਰ ਜੰਗ ਰੋਜ਼ ਹੋਵੇ, ਰੋਜ਼ ਕਤਲਾਮ ਹੋਵੇ, ਕਤਲਾਮ ਹੋਵੇ। ਤੇ ਨਾਭੇ ਵਾਲੇ ਨੇ ਕਿਹਾ ਇਹ ਤਾਂ ਉੱਠਦੇ ਨਹੀਂ। ਅਸੀਂ ਕਹਿੰਦੇ 12 ਸਾਲ ਦੇ ਦੀਵਾ ਜਲਦਾ, 12 ਸਾਲ ਦੇ ਦੀਵਾ ਸਾਡੇ ਇਲਾਕੇ ਨੇ ਬਾਲਿਆ ਸੀ, ਕੋਈ ਕਤਲਾਮ ਨਹੀਂ ਹੋਇਆ। ਅਮਨ ਵਾਲਾ ਇਲਾਕਾ ਸੀ, ਇੰਨਾ ਕਤਲਾਮ ਸ਼ੁਰੂ ਹੋਇਆ। ਦੁਨੀਆ ਭੱਜ ਗਈ, ਪਿੰਡ ਛੱਡ ਕੇ। ਤੇ ਮੇਰੇ ਕਹਿੰਦਾ ਵੀ ਨਾ, 8 ਦਿਨ ਜੰਗ ਬੰਦ ਕਰਤਾ। ਹਰੇਕ ਜ਼ਿਲ੍ਹੇ ਦੇ ਵਿੱਚੋਂ ਬਦਮਾਸ਼ ਸੱਦਿਆ, ਕਹਿੰਦੇ ਇਸ ਤਰ੍ਹਾਂ ਬਦਮਾਸ਼ ਆਵੇ, ਕੁੜੀ ਕੋਈ ਨਹੀਂ ਮਾਰਨੀ, ਆਪਣੇ ਘਰੋਂ ਲੈ ਜਾਈਓ, ਬੰਦਾ ਕੋਈ ਨਹੀਂ ਛੱਡਣਾ, ਕਤਲਾਮ ਕਰ ਦਿਓ। ਪਤਾ ਨਹੀਂ ਲੱਗੇ ਪਾਕਿਸਤਾਨ ਦੇ ਵਿੱਚ ਵੀ ਕਾਬਰਾ ਥਾ ਇੱਥੇ ਕੋਈ। 8 ਦਿਨ ਜਦ ਆਏ, ਦੁਨੀਆ ਤੁਰੀ ਆਉਂਦੀ ਅਗਲੇ ਕਹਿੰਦੇ ਬੱਲਾ ਬੱਲਾ, ਕਹਿੰਦੇ ਮੇਲੇ ਪਰ ਹੀ ਦੁਨੀਆ ਨਹੀਂ ਆਈ, ਇਹ ਦੁਨੀਆ ਕਿੱਥੋਂ ਆ ਗਈ ਜੀ। ਤੁਰੀ ਆਉਂਦੇ ਨੇ, ਰਸੀਦ ਕਾ ਬੈਠਾ ਉੱਤੇ ਚੁਬਾਰੇ ਦੇ। ਸਾਡੇ ਕੋਲ ਉਸ ਵੇਲੇ 250 ਰਫਲ ਸੀ, 3 ਤੋਪਾਂ ਸੀਆਂ। ਵਾਹ ਜੀ ਵਾਹ, ਇੰਨਾ ਅਸਲਾ ਕਿੱਥੋਂ ਆ ਗਿਆ? ਬਸ ਅੱਲਾ ਦੇਣੇ ਵਾਲਾ ਹੈ। ਸਾਡੇ ਕਾਫਲੇ ਕੋਲ ਇੰਨਾ ਅਸਲਾ ਥਾ, ਬਾਕੀ ਸਾਰਾ ਸਿੱਖ ਤੁਰੇ ਆਉਂਦੇ ਨੇ, ਤੁਰੇ ਆਉਂਦੇ ਨੇ, ਤੁਰੇ ਵੀ ਪਤਾ ਨਹੀਂ ਘਰ ਨੂੰ ਆਉਂਦੇ ਨੇ, ਐ ਤੁਰੇ ਆਉਂਦੇ ਨੇ।
जब नेड़े आए पिंड देखा जी पता नहीं काफला उठ के चले गया, कोई भी नहीं बाहर निकलिया। जब नेड़े आ गई उत्तों उन्हें पिंड के कोल आके सलाया, उन्हें उत्तों फैर करता। इन्होंने 250 रफ चलाती, 3 तोपां चलातियां ते असीं मूहरे नहीं होए, सानूं पिछे रहो, तुसीं अगे रहो। खून नाल कपड़े भिजे होंदे जी। हाँ, कोल फिर छप्पड़ था, छप्पड़ का पानी बदल गया था। अच्छा, रंग बदल गया। इन्ना कुतलाम दुनिया उत्ते होई, खून इन्ना पै गया इन्ना खून मार के नारा बाहर निकल पे। जंग होया, जंग होया, रज के सानूं असीं मुंडे सोटिया दुआले दुआले भज्जे नाल होइए, ओए बचाओ बचाओ, कुतलाम कर रहे ने, हो रहे ने, कर रहे ने, हो रहे ने, कर रहे ने। वो भी उन्होंने आप भी बेगना दोवां बन्ने मरन डे सी। बस फिर कोई जब दोपहरा होया सिੱਖਣੀਆਂ कोल सिखां ने पिंड विहले करते थे, सियाणियां जनानियां कड़ाहियां ते बैठियां पकाउण चाह। अच्छा, टोकरे भरे बोतलों के। मुसलमानां दी सिखां दी? सिखां दी ਉਹ ਇਲਾਕੇ ਪਿੱਛੇ। अच्छा, सिख ਤਾਂ ਲੜਦੇ ਜਾਂਦੇ थे, ਉਹਨੇ ਪਿੱਛੋਂ ਮੋਰਚਾ ਵੀ ਲਾਇਆ था। ਉਹ ਗੁਜਰ ਮੋਰਚਾ ਟੁੱਟਿਆ, ਉਹਨੇ ਪਾਸੇ ਸਾਡੇ ਸਿੱਖ ਵੇ ਅੱਜ ਪੁੱਛ ਪੀ ਲਓ, ਅੱਜ ਪੁੱਛ ਪੀ ਲਓ। ਆਖੇ ਭਾਈ ਹੁਣ ਤੂੰ ਹੀ ਪੀਣੀ, ਬਰਫੀ ਮਾਰੀ, ਕੜਾਹੀ ਰੋੜਤੀ, ਮਾਰੀ ਬਰਫੀ, ਉਹ ਕੜਾਹੀ ਰੋੜਤੀ, ਮਾਰੀ ਬਰਫੀ, ਉਹ ਵੀ ਕੜਾਹੀ ਰੋੜਤੀ। ਲੈ ਲੱਗੀ ਜੀ ਕਿਹਨਾਂ ਨੇ? ਮੁਸਲਮਾਨਾਂ ਨੇ। ਅੱਛਾ, ਸਿੱਖਾਂ ਦੀਆਂ ਜਨਾਨੀਆਂ ਨੇ ਐ ਕਤਲ ਕੀਤੀ। ਇਹ ਵੀ ਮਾੜਾ ਕੀਤਾ। ਤੁਸੀਂ ਚਾਹ ਪੀਣੀ ਆ, ਮੋਰਚਾ ਤੋੜਿਆ। ਉਹਨਾਂ ਨੇ ਤਾਂ ਕਿਹਾ ਪੁੱਤ ਚਾਹ ਪੀ ਲਓ ਆ ਕੇ। ਹਾਂ, ਇਹਨਾਂ ਨੇ ਬਰਸ਼ੀਆਂ ਮਾਰਦੇ। ਉਹ ਕਹਿੰਦੇ ਸਿੱਖ ਫਿਰਦੇ ਨੇ, ਉਹਨੂੰ ਪਤਾ ਵੀ ਮੋਰਚਾ ਟੁੱਟ ਗਿਆ, ਮੁਸਲਮਾਨ ਆ ਗਏ। ਇੰਨਾ ਕਤਲਾਮ ਹੋਇਆ। ਰਸ਼ੀਦ ਖਾਨ ਨੇ ਕਿਹਾ ਉਹ ਬੰਦੇ 2-3 ਫੜ ਲਓ। ਇਹ ਜੀ ਕਦੇ ਮੇਲੇ ਵੀ ਦੁਨੀਆ, ਕਿੱਥੋਂ ਦੁਨੀਆ ਆ ਗਈ। ਸਾਰਾ ਦਿਨ ਜੰਗ ਹੋਇਆ, ਦੁਪਹਿਰੇ ਢਲ ਗਿਆ, 2 ਜਾਂ 4 ਵੱਜ ਗਏ। ਬੰਦੇ 3, 4, 7 ਬੜੇ, 7 ਬੜੇ ਲਿਆਂਦੇ, ਮੋਰਚਾ ਟੁੱਟ ਕੇ ਚਲੇ ਗਏ। ਉਹ ਵੀ ਮਾਰਤੀਆਂ, ਉਹ ਵੀ ਮਾਰਤੀਆਂ। ਆ ਗਏ, ਪੁੱਛਿਆ ਕਿਉਂ ਬਈ? ਅੱਗੇ ਹਰੇਕ ਜ਼ਿਲ੍ਹੇ ਵਿੱਚੋਂ ਬੰਦੇ ਛੱਡ ਕੇ ਜਾਂਦੇ ਸੀ ਵੀ ਕੋਈ ਬੱਚਾ ਬਚੇ ਨਾ। ਜਿਸ ਦਿਨ ਉਹ ਜੰਗ ਹੋਇਆ ਉਸ ਦਿਨ ਆ ਬੁੱਝੇ ਵਾਲੀ ਪਿੰਡ ਆ ਕੋਈ ਟਿੱਬਿਆਂ ਦੇ ਵਿੱਚ ਸਿੱਖਾਂ ਦਾ ਕਬਲਾ ਬੈਠਾ ਦਾ। ਇਹ ਕਤਲਾਮ ਸਿੱਖਾਂ ਦਾ ਕਬਲਾ ਇੱਥੇ ਕਤਲ ਕੀਤਾ ਸੀ। ਇਹ ਬੁੱਝਿਆਂ ਵਾਲੀ ਜਿਹੜਾ? ਹਾਂ, ਮੁਸਲਮਾਨਾਂ ਨੇ। ਅੱਛਾ, ਮੁਸਲਮਾਨਾਂ ਨੇ ਇਹਨਾਂ ਨੂੰ ਇੱਥੇ ਉੱਥੇ ਪਤਾ ਲੱਗ ਗਿਆ था ਵੀ ਅੱਜ ਮੁਸਲਮਾਨਾਂ ਦੇ ਉੱਤੇ ਭਾਰ ਹੈ। ਸਿੱਖਾਂ ਦਾ ਕਬਲਾ ਇੱਥੇ ਕਤਲ ਕੀਤਾ था। ਜ਼ਾਹਰ ਹੈ ਜੀ, ਜਦੋਂ ਇੱਧਰ ਉਹਨਾਂ ਦਾ ਕਤਲ ਕੀਤਾ ਉਹਨਾਂ ਨੇ ਫਿਰ ਰਹਿਮ ਥੋੜੋ ਕਰਨਾ ਸੀਗਾ। ਇਹ ਤਾਂ ਫਿਰ ਨਹੀਂ, ਪਹਿਲਾਂ ਉਹ ਮਾਰਿਆ, ਪਹਿਲਾਂ ਸਾਡੇ ਮਾਰਿਆ ਤੇ ਸਾਡਾ ਕਬਲਾ ਮਾਰਿਆ, ਫਿਰ ਇਹ ਮਾਰਿਆ था। ਅੱਛਾ ਜੀ, ਚਲੋ ਹੋਈ ਗੱਲ, ਬਦਲਾ ਲੈਣ ਲੱਗ ਪਏ ਇੱਕ ਦੂਜੇ ਤੋਂ। ਤੇ 7 ਬੜੇ ਪੁੱਛਿਆ ਰੁਕ ਕੇ ਅਗਰ ਕੀ ਗੱਲ ਹੋਈ ਹੈ। ਅੱਛਾ, ਚਲੋ ਉਸ ਗੱਲ ਕੱਚੀਆਂ ਗੱਲਾਂ ਕਰਕੇ ਚਾਓ ਹਡਰੋਲੀ ਛੱਡਿਓ। ਸਾਡੇ ਹਡਰੋਲੀ ਕਹਿੰਦੇ ਸਿੱਖ ਰੋਜ਼ ਮੇਲੇ ਲਾਉਂਦੇ ਸੀ, ਗੱਲਾਂ ਸੁਣਨੀਆਂ, ਹਡਰੋਲੀ ਛੱਡ ਲੱਗੇ ਕਤਲ ਕਰ ਦੇਣੇ ਜਾ ਕੇ, ਕਤਲ ਕਰ ਦੇਣੇ ਜਾ ਕੇ। ਰੋਜ਼ ਹੁੰਦੇ ਤੇ ਇਹ ਨਹੀਂ ਇੱਕ ਦਿਨ ਰੋਜ਼ ਹੋਣੇ। ਅੱਛਾ ਜੀ, ਉਹ ਵੀ ਸਕੱਤਰ ਬੈਠੇ ਰਹੇ। ਫਿਰ ਉਹਨੇ ਕਿਹਾ ਸਿੱਖਾਂ ਪਟਿਆਲੇ ਵਾਲੇ ਨੇ ਇਹ ਤਾਂ ਕਾਫਲਾ ਦੂਰ ਤੱਕ ਬਾਹਰ ਕਰ ਗਿਆ। ਸਾਡੇ ਲੋਕ ਤੇ ਅਨਪੜ੍ਹ ਤੇ ਸਿੱਧੇ ਹੀ ਚਲੋ ਆਖੇ ਬਈ ਪਾਕਿਸਤਾਨ ਦੇ ਮੁਸਲਮਾਨ ਆ ਰਹੇ ਨੇ, ਇਹਨਾਂ ਨੇ ਵੀ ਜਾਣਾ। 83 ਲੋਕ ਦਾ ਕਾਫਲਾ ਤੋੜਨਾ ਹੈ। ਅਗੇ 83 ਦੇਵੋ, ਚਲ 2 ਗੱਡੀ ਖਿਲਾਰ ਲਏ, 83 ਦੇਣ ਲੱਗ ਪਏ। ਤਲਾਸ਼ੀ ਦੇਣ ਲੱਗ ਪਏ। ਤਸਲਾ ਕੀ ਲੜਨਾ, ਅਸਲਾ ਹੀ ਲੜਨਾ ਸੀ ਉਹਨਾਂ ਨੇ। ਹਾਂਜੀ ਹਾਂਜੀ, ਅਸਲ ਲੈਣਾ 5 ਦਿਨ ਰਾਤੀ 6 ਦਿਨ ਕਾਫਲਾ ਤੋੜ ਲਿਆ। ਜਦ 6 ਦਿਨ ਕਾਫਲਾ ਤੋੜਿਆ, रहेगी अंग्रेजी इलाके चले चले गए, पता नहीं किहड़ा इलाका सी। अंग्रेजी चले गए, देखा वो सिख मत फिरदी आ, इन्ने सिख फिरदे, कतल कीते ने इत्थे कतल करने ने। असला ले लिया, जब देखा घोड़ियां दे बरदे ਜਿਹੜੀਆਂ ਔਰਤਾਂ ਕਿਤੇ ਮੂੰਹ ਨਹੀਂ ਦਿਖਾਲੇ ਨੰਗੇ ਪੈਰੀ ਤੁਰੀਆਂ ਜਾਂਦੀਆਂ ਨੇ। ਦੇਖਣਾ ਹੁਣ ਮਜਬੂਰੀ ਸੀ। ਹੈ ਮਜਬੂਰੀ ਸੀਗੀ। ਹਾਂਜੀ, ਜੇ ਉੱਥੇ ਚਲੇ ਗਏ, ਜਾਨ ਦੀ ਫਿਕਰ ਪਈ ਸੀ। ਜੇ ਉੱਥੇ ਚਲੇ ਗਏ, ਚੱਲ ਜਾਓ। ਕਿਹਦਾ ਮਾਂ ਪਿਓ ਥਾ ਉੱਥੇ? ਸਿੱਖ ਪੈ ਗਏ, ਮੁਸਲਮਾਨ ਤੂੰ ਹੱਥੋਂ ਖਾਲੀ ਹੈ। ਬਰਫੀਆਂ ਲਗੇ, ਤੈਨੂੰ ਕੀ ਪਤਾ? ਬਸ ਫਿਰ ਸਿੱਖਾਂ ਨੇ ਘੇਰਾ ਪਾ ਲਿਆ, ਕਤਲਾਮ ਹੋ ਗਏ, ਬਹੁਤ ਕਤਲਾਮ ਦੁਨੀਆ ਹੋਈ। ਅਸੀਂ ਉੱਚੇ ਤੋਂ ਖੜੇ 5 ਬੰਦੇ ਤੇ ਸਾਹਮਣੇ ਲੱਗ ਜਵੇ ਉਹ ਬਰਸ਼ੀਆਂ ਔਖੇ ਮਰਾਂਗੇ, ਖਾਲੀ ਬੰਦੇ। ਅਬੇ ਕੋਈ ਗੋਲੀ ਗੋਲੀ ਲੱਗ ਜਾਵੇ ਛੇਤੀ ਜਾਨ ਨਿਕਲ ਜਾਊਗੀ। ਵੀ ਤੋਪ ਸਿੱਧੀ ਤੋਪ ਲੱਗੇ, ਪੰਜੇ ਮਰ ਜੀਏ, ਵੀ ਬਰਸ਼ੀਆਂ ਔਖੇ ਮਰਾਂਗੇ। ਅੱਛਾ ਜੀ, ਇਹ ਸੋਚਣੀ ਗੱਲ, ਮਤਲਬ
ਬਹੁਤ ਔਖੀ ਹੋ ਜਾਂਦੀ ਜਦੋਂ ਅੱਛਾ ਬੰਦਾ ਜੀ। ਇਹਨੂੰ ਇੰਪਲੀਮੈਂਟ ਕਰਦਾ, ਆਪਣੇ ਆਪ ਤੇ ਰੱਖਦਾ, ਅਸੀਂ ਨਹੀਂ ਮਰੇ, ਤੇ ਮੌਤ ਨੂੰ ਸਾਹਮਣੇ ਦੇਖ ਕੇ ਉਹਨੂੰ ਫੇਸ ਕਰਨਾ ਬੜਾ ਅਸੀਂ ਨਹੀਂ ਮਰੇ। ਜਿਗਰੇ ਦਾ ਕੰਮ ਆ। ਜੇ ਮੈਂ ਜੀਦਾ ਕਹਿੰਦਾ ਸਾਰੀ ਦੁਨੀਆ ਮਰ ਗਈ, ਜੇ ਤੂੰ ਜੀਣਾ ਕਹਿੰਦਾ ਸਾਰੀ ਦੁਨੀਆ ਮਰ ਗਈ। ਇਸ ਤਰ੍ਹਾਂ ਸੀ ਉਸ ਜਗ੍ਹਾ ਦੇ ਵਿੱਚ। ਮੀਂਹ ਵੀ ਕਹਿੰਦਾ ਜੇ ਪੈਣਾ, ਦਿਨ ਵੀ ਛਿਪ ਗਿਆ। ਅਸੀਂ ਜੀ 5 ਮੁੰਡੇ ਆਪਣੇ ਪਿੰਡਾਂ ਨੂੰ ਤੁਰ ਪਏ। ਅੱਛਾ। ਇੱਕ ਮੱਕੀ 'ਚ ਬਹਿ ਗਿਆ, ਦਿਨ ਚੜਿਆ, ਉਹ ਥੋੜੀ ਮੱਕੀ ਉਸਕੇ ਵੱਢਣਗੇ, ਸਾਨੂੰ ਇੱਥੇ ਕਤਲ ਕਰ ਦੇਣਗੇ। ਅਸੀਂ ਕਿਹਾ ਚਲੋ ਮਰਨਾ ਤਾਂ ਹੈ ਗਿਆ। ਅਸੀਂ ਬਾਹਰ ਨਿਕਲ ਚੌਪੜ ਤੇ ਗਏ। ਕੋਈ ਸਾਰੇ ਮੁਸਲੇ ਕਹਿੰਦੇ ਸੀ, ਉਹ ਮੁਸਲੇ ਆ ਗਏ, ਵਰਸ਼ਾ ਲੈ ਕੇ ਮੁੰਡੇ ਭੱਜੇ ਸਾਡੇ ਵੱਲ ਨੂੰ। ਇੱਕ ਸਾ ਨੰਬਰਦਾਰ ਸਿੱਖ ਦਾ, ਉਹਨੇ ਧੱਕਾ ਦੇ ਕੇ ਬੂਹਾ ਖੋਲਿਆ, ਅੰਦਰ ਵੜਤੇ। ਤੁਹਾਨੂੰ? ਹਾਂ। ਅੱਛਾ। ਆ ਪੌੜੀਆਂ ਚੜ੍ਹ ਜਾਓ, ਉੱਥੇ ਚਲ ਜਾਓ। ਅਸੀਂ 5 ਬੰਦੇ ਉੱਥੇ ਚਲੇ ਗਏ। ਤੂੰ ਮੇਰੇ ਵੱਲ ਨਾ ਦੇਖੀ, ਮੈਂ ਤੇਰੇ ਵੱਲ ਤਾਂ ਨਿਕਲ। ਪਤਾ ਨਹੀਂ ਮਗਰੋਂ ਕਦੋਂ ਆ ਜਾਣਾ ਇਹਨਾਂ ਨੇ। ਉਹ ਆਏ ਬਾਅਦ ਰੋਟੀਆਂ ਲੈ ਆਇਆ, ਗੁੜ ਲੈ ਆਇਆ, ਖਾ ਲਓ। ਕਿਆ ਬਾਤ। ਅਸੀਂ ਕਿਹਾ ਨਾ ਇਹ ਉੱਠ ਚਲੇ। ਉਹ ਸਾਨੂੰ ਖਾਣ ਨੂੰ ਲੈਣ ਗਿਆ, ਬੰਦੇ ਵੀ ਇੱਥੇ ਕਤਲ ਕਰ ਦਿਓ। ਅਸੀਂ 5 ਦਿਨ ਉੱਥੇ ਰਹੇ। 5 ਦਿਨ ਉਹ ਸਰਦਾਰ ਨੇ ਆਪਣੇ ਘਰ ਰੱਖਿਆ? ਉੱਥੇ ਰੱਖਿਓ। ਕਿਆ ਬਾਤ। ਉੱਥੇ 6 ਦਿਨ ਬਾਹਰ ਕੱਢੇ। ਜਾਨੂੰ ਅਮਨ ਵੀ ਹੋ ਗਿਆ, ਅਮਨ ਵੀ ਹੋ ਗਿਆ। ਉਹਦੇ ਨਾਂ ਦਾ ਪਤਾ ਤੁਹਾਨੂੰ? ਹੈ ਉਹਦੇ ਨਾਂ ਦਾ ਪਤਾ ਕੀ? ਨਾ, ਉਹ ਸਿੱਖ ਦਾ ਕੋਈ ਸਿੱਖ ਦਾ ਉਹਨੇ ਪਤਾ ਨਹੀਂ, ਅਸੀਂ ਉੱਥੇ ਵੀ ਨਹੀਂ ਨਾ ਜਾਣਦੇ ਜੀ। ਤੇ 5 ਦਿਨ ਬਾਹਰ ਕੱਢ ਲਿਆ। ਅੱਛਾ। ਇੱਕ ਮੁਸਲਮਾਨ ਸਾਨੂੰ ਮੇਰੇ ਨਾਲ ਪਿਆ ਕੇ ਕਹਿੰਦਾ ਮੈਂ ਪਾਕਿਸਤਾਨ ਮੁੜ ਕੇ ਆਇਆ, ਤੁਹਾਨੂੰ ਚਾਰ ਦੇ ਤੁਸੀਂ ਮੁਸਲਮਾਨ ਆ। ਮੈਂ ਸਿੱਖ ਬਣ ਕੇ ਰਹਿੰਦਾ ਸੀ, ਮੇਰੇ ਹੱਥਾਂ 'ਚ ਕੜੇ ਪਾਏ ਸੀ, ਸਿੱਖਾਂ ਦੇ ਪੱਗਾਂ ਤੇ ਦਲੀ ਉੱਤੇ ਅਫੇੜੀ ਪਾਈ, ਸੌਦਾ ਲੈਣ ਜਾਣ ਲੱਗਾ, ਸਿੱਖਾਂ ਦਾ ਮੁੰਡਾ। 17 ਦਿਨ ਮੈਂ ਸਿੱਖ ਬਣ ਕੇ ਰਿਹਾ। ਪੇਸ ਬਦਲ ਲਿਆ ਆਪਣਾ? ਪੇਸ ਮੈਂ ਬਦਲਿਆ। 17 ਦਿਨ ਮੈਂ ਸਿੱਖ ਬਣ ਕੇ ਰਿਹਾ, 17 ਦਿਨ ਉੱਥੇ ਰਹੇ। ਉਹ ਕਹਿੰਦਾ ਬੀਕਾਨੇਰ ਵਾਲੀ ਜਿਹੜੀ ਨਹਿਰ ਹੈ, ਜਾਨਵਰ ਪਾਣੀ ਨਹੀਂ ਪੀ ਸਕਦਾ, ਇੰਨੀ ਤੇਜ਼ ਹੈ, ਨੀਵੀਂ ਹੋ ਕੇ ਵਗਦੀ ਹੈ, ਪੁਲਾਂ ਦੇ ਪੈਰ ਹੈ। ਫਿਰ ਮੈਂ ਜਾ ਸਕਦਾ, ਦਿਨੇ ਲੁਕ ਜੀਏ, ਰਾਤ ਨੂੰ ਤੁਰ ਪਈਏ, ਪਾਸਾ ਜਾ ਸਕਦਾ, ਪਰ ਇਸ ਤਰ੍ਹਾਂ ਦਾ ਮੈਂ ਇਹ ਜਾਣ ਦਾ ਕੀ ਫਾਇਦਾ। ਸਾਨੂੰ ਉਹ ਸਰਦਾਰ ਕਹੇ, ਜਿਹੜਾ ਸਾਡਾ ਨੰਬਰਦਾਰ ਜਿਹਨੇ ਪਨਾਹ ਦਿੱਤੀ ਹੋਈ ਸੀ, ਹਾਂ, ਉਹ ਕਹਿੰਦਾ ਮੈਂ ਫਲਾਣੇ ਕਾਫਲੇ ਨਾਲ ਬੰਗਲ ਦੇ ਕਾਫਲੇ ਨਾਲ ਲੜਾਊਂਗਾ। ਉਹ ਸਿੱਖਾ ਕੀ ਪਤਾ ਇਹਦਾ, ਮਿੰਟ ਬਦਲ ਜਾਂਦਾ। ਡਰਿਆ ਸੀ ਨਾ। ਸਾਡੇ ਇੱਕ ਮੁੰਡਾ ਥਾ, ਉਹ ਉੱਥੇ ਬਰਾਤ ਜਾ ਕੇ ਆਇਆ ਥਾ। ਅੱਛਾ। ਅਸੀਂ ਬੈਠੇ 17 ਦਿਨ ਬੈਠੇ, ਸਾਰਾ ਦਿਨ ਮੈਂ ਸਿੱਖ ਬਣ ਕੇ ਰਿਹਾ। ਰਾਤ ਦੇ ਵਿੱਚ ਬਹਿਣਾ, ਦਿਨ ਰਾਤ ਵਿੱਚ ਇਕੱਠੇ ਬਹਿਣਾ। ਰਾਤ ਆਈ, ਦਿਨ 6 ਵਜੇ 5 ਉੱਠ ਕੇ ਭੱਜ ਲਏ। 5 ਵਜੇ ਪਤਾ ਨਹੀਂ ਕਿ ਉੱਥੇ ਆਪਣੇ ਮਕਾਨ 'ਚ ਪਏ ਨੇ, ਦੱਸਿਓ ਬਗੈਰ ਹੀ ਭੱਜ ਪਏ। ਉੱਥੇ ਹੀ ਭੱਜ ਲਏ। ਵੀ ਇਹਦਾ ਕੀ ਪਤਾ ਬਦਲਿਆ ਜਾਵੇ। ਯਾਨੀ ਤੁਹਾਡੇ ਦਿਲ 'ਚ ਫਿਰ ਵੀ ਡਰ ਸੀਗਾ, ਹਾਲਾਂਕਿ ਉਹਨੇ 5 ਦਿਨ ਰੋਟੀ ਵੀ ਦਿੱਤੀ, ਜਿਹੜਾ ਮੁੰਡਾ ਸੀ ਨਾ ਉੱਥੇ ਬਰਾਤ ਜਾ ਕੇ ਆਇਆ ਥਾ। ਰਾਤ ਅਸੀਂ 40 ਮੀਲ ਵੱਟ ਕੀਤੀ। ਬੜੀ ਗੱਲ ਆ ਜੀ। ਤੁਰ ਕੇ ਫਿਰ ਫਸਲਾਂ ਦੇ ਵਿੱਚ ਭੱਜੇ ਚਲੇ ਗਏ, ਨਰਵੇ ਆ ਗਏ, ਚੜੀਆ ਆ ਗਿਆ, ਜੋ ਕੱਪੜੇ ਫਟ ਗਏ, ਆਪਣੇ ਆਪ 'ਚ ਰਹੇ ਨਹੀਂ ਸੀ। ਉੱਥੇ ਕਹਿੰਦੇ ਸੂਆ ਚੱਲੇ। ਅੱਛਾ। ਕਹਿੰਦਾ ਇੱਥੇ ਬਹਿ ਜਾਓ ਵੇ, ਤੇ ਬਹਿ ਗਏ। ਰੋੜੇ ਤੁਰੇ ਆਉਣ ਪਿੰਡ ਦੇ ਵਿੱਚੋਂ, ਰੋੜੇ ਤੁਰੇ ਆਉਣ। ਕਿਉਂ ਬਈ ਇੱਥੇ ਮੁਸਲਮਾਨ ਬੈਠੇ ਤੇ ਆਖੇ ਜੋ ਚਲੇ ਗਏ। ਓਹੋ, ਜਦ ਕਹਿੰਦਾ ਚਲੇ ਗਏ, ਸਾਡੇ ਗੋਡੇ ਟੁੱਟ ਗਏ। ਅਸੀਂ ਇੱਥੇ ਆ ਕੇ ਜਾਨ ਦਿੱਤੀ ਗਈ, ਇੱਥੇ ਜਾਨ ਦਿੱਤੀ। ਸਿੱਖਾਂ ਦਾ ਇਲਾਕਾ ਥਾ, ਇੱਥੇ ਜਾਨ ਦਿੱਤੀ। ਕਿੱਥੇ ਨੇ? ਜੇ ਤੁਰ ਕੇ ਜਾਵਾਂ 5 ਮੀਲ ਬਾਟ ਹੈ, ਤੇ ਉਹ ਗਏ ਨੇ ਕਿਹੜਾ ਪਿੰਡ ਹੈ, ਜੇ ਇੱਧਰ ਰਹੂ ਇੱਧਰ ਜਾਵਾਂ 9 ਮੀਲ ਬਾਟ ਹੈ। ਅਸੀਂ ਜਾਣ ਤਾਂ ਦੇਣੀਆਂ, ਜਾਣ ਦੇ ਪਿੰਡ ਵੀ ਦਿਓ। ਪਿੰਡ ਵਿੱਚ ਤੁਰ ਪਏ, ਜਾਂ ਬਾਜ਼ਾਰ ਤੁਰੇ ਜਾਂਦੇ ਆ, ਫਾਟਕ ਜਾ ਲੱਗਿਆ, ਸੋਟੀਆਂ ਖੜੀਆਂ, ਵਿੱਚ ਚਾਟਿਆ ਲੜਕਾ ਤੇ ਦੁੱਧ ਦਾ ਘਰ, ਦੁੱਧ ਵਾਲਾ ਘਰ। ਉਹ ਇੱਥੇ ਹਾਂ ਮੈਨੂੰ ਲੱਗੀ, ਮੇਰਾ ਕਾ ਜਾਓ। ਮੈਂ ਕਿਹਾ ਖਰਚ ਹੋ ਕੇ ਦੇਖਿਓ, ਮੈਂ ਕਿਹਾ ਲੱਸੀ ਪੀ ਲਈਏ। ਚੁੱਪ ਕਰਕੇ ਦੇਖਿਓ, ਸਿੱਖੀਏ ਸਾਨੂੰ ਇੱਥੇ ਕਤਲ ਕਰ ਦੇਣਗੇ। ਮਾਂ ਮਰ ਜੀ, ਪਿਆ ਮਰ ਜੀ, ਪਿੰਡ ਖੋਲੋ, ਪਿਆਸ ਤਾਂ ਬੁਝਾਈਏ। ਕੁੜੀ ਜਵਾਨ ਨਿਕਲੀ ਜਾਂਦੀ, ਕਿਉਂ ਭਾਈ ਲੱਸੀ ਪਾਣੀ ਪੀਣਾ? ਲੱਸੀ ਪੀਣੀ? ਅੱਜ ਕਿਹਾ ਇੱਥੇ ਬਹਿ ਜਾਓ। ਅੰਦਰ ਹੋ ਕੇ ਅਸੀਂ ਬਹਿ ਗਏ। ਉਹਨੇ ਕੱਚੇ ਭਾਂਡੇ ਹੁੰਦੇ ਤੇ ਬੋਲਟੋ ਹੀ ਭਰ ਕੇ ਲਿਆਈ, ਬੜੀ ਲੱਸੀ ਦੀ, ਵਿੱਚ ਮਿੱਠਾ ਪਾ ਲੈਂਦਾ, ਕਲਮੀਆਂ ਗਲਾਸ ਲੈ ਪੀ ਲਓ, ਪਾ ਕੇ ਪੀਓ, ਪੀ ਲੈ। ਸਾਨੂੰ ਸਿੱਖ ਲੜਕੀ ਸੀਗੀ? ਹਾਂ। ਅੱਛਾ। ਕੁੜੀਆਂ ਹੋਰ ਕਈ ਸੀਆਂ, 2-3 ਸੀਆਂ।
ਉਹ ਕੁੜੀ ਘਰ ਕੇ ਲਈ ਹੂੰ, ਸਿੱਖਾਂ ਦੀ ਹੂੰ, ਪੀ ਲਓ ਲੱਸੀ ਰੱਜ ਕੇ ਪੀਤੀ ਮਿੱਠਾ ਪਾ ਕੇ ਹੂੰ, ਜਾਂ ਤਾਂ ਕਹਿੰਦੀ ਇੱਥੇ ਬਣਨਾ ਅੰਦਰ ਵੜ ਜਾਓ ਉਸੇ ਜਾਂਦਾ ਲਾ ਦਵਾਂ ਜੇ ਜਾਣਾ ਚਲੇ ਜਾਓ ਮੇਰੇ ਭਰਾ ਦੇ ਮੈਂ ਤੁਹਾਨੂੰ ਕਤਲ ਕਰ ਦਾਂਗੇ ਹਾਂ, ਇਹ ਤਾਂ ਨਿਕਲ ਦੇ ਹੂੰ, ਮੰਨ ਕੇ ਉੱਥੇ ਚਲੇ ਗਏ ਹੂੰ, ਉੱਥੇ ਚਲੇ ਗਏ ਤੇ ਦੇਖੇ ਸਿੱਖ ਸਾਜੀ ਉਦਾੜੇ ਉਹਨੇ ਸਾਡੀ ਤਲਾਸ਼ੀ ਲਈ ਹੂੰ, ਅਸੀਂ ਉਹ ਕਾਬਲੇ ਦੇ ਵਿੱਚ ਮੁਸਲਮਾਨ ਤੇ ਰਲ ਗਏ ਹੂੰ, ਮੁਸਲਮਾਨ ਤੇ ਰਲ ਗਏ ਉਹਨੇ ਕਿਹਾ ਕਹਿੰਦੇ ਫਲਾਣੇ ਕਾਬਲੇ ਦੇ ਅਸੀਂ ਕਦੇ ਕੋਈ ਨਾ ਕੋਈ ਜਿਹੜਾ ਆਈ ਜਾਂਦਾ ਅੰਦਰ ਵੜੀ ਜਾਂਦੇ ਆ ਜਿਹੜਾ ਆਇਆ ਅੰਦਰ ਵੜੀ ਜਾਂਦੇ ਆ ਆਪਣੇ ਕਾਬਲੇ ਰਲਦੇ ਆ ਹੂੰ, ਜੱਜਵੇਂ ਕਈ ਉਜੜ ਕੇ ਆਏ ਕਈ ਪਿੰਡਾਂ ਸਿੱਖਾਂ ਦੇ ਪਿੰਡਾਂ 'ਚ ਚਲੇ ਗਏ ਹੂੰ, ਹਵਾ ਬੰਦ ਹੋ ਗਈ ਹੂੰ, ਤੂੰ ਵੀ ਸੰਭਾਲ ਲੈ ਮੈਂ ਵੀ ਸੰਭਾਲ ਲੈ ਹੂੰ, ਐਸਾ ਬੁੜੀਆਂ ਵੀ ਕਈ ਹੂੰ, ਕੁੜੀਆਂ ਵੀ ਕਈ ਮੁੰਡੇ ਕਈ ਸਿਆਣੇ ਬੰਦੇ ਉਸ ਸਿੱਖਾਂ ਨੇ ਮਾਰੇ ਨਹੀਂ ਆਣ ਫਿਰ ਹੂੰ, ਉਹ ਪਾਕਿਸਤਾਨ ਕੇ ਪੇਚ ਕਿਸੇ ਵਾਲੇ ਉਸੇ ਹੋ ਰਹੇ ਅਸੀਂ 17 ਨੇ ਤੁਰ ਕੇ ਆਏ 17 ਦਿਨ 17 ਨੇ ਤੁਰ ਕੇ ਆਏ ਹੂੰ, ਉਹ ਕਾਫੀ ਨਾਲ ਤੁਰ ਕੇ ਆਏ ਮੈਂ ਇਕੱਲਾ था ਹੂੰ। ਮੈਂ ਕਿਹਾ ਬਾਕੀ ਕਤਲ ਹੋ ਗਏ ਉਹ ਬਾਕੀ ਜਿਹੜੇ 4 ਜਣੇ ਤੁਹਾਡੇ ਨਾਲ ਸੀ ਉਹ ਕੌਣ ਸੀਗੇ ਉਹ ਵੀ ਯੁੱਗ ਦੇ ਸਾਡੇ ਆਪਣੇ ਘਰਾਂ ਪਿੰਡ ਦੇ ਸੀਗੇ ਮੁੰਡੇ ਹਾਂ ਅੱਛਾ ਵਿੱਚ ਚੜ੍ਹਦੇ ਮੈਂ ਹੀ ਲੈਣਾ था ਵਿੱਚ ਹੂੰ, ਉਹਨੇ ਅਸੀਂ ਉੱਥੇ ਰਹਿ ਪਏ ਹੂੰ, 17 ਦਿਨ ਇੱਥੇ ਰੋਕਤਾ ਜਾਂਦਾ ਅਗਰ ਤਲਾਸ਼ੀ ਦੇ ਤੁਹਾਡੇ ਤੇ ਹਮਲਾ ਹੋ ਜਾਣਾ ਹੈ ਹੂੰ, ਬੰਗ ਦੇ ਲੋਕ ਕਹਿੰਦੇ ਗੱਡੇ ਭਰੇ ਨੇ ਸਾਡੇ ਹੂੰ, ਲੜਕੇ ਮਰਾਂਗੇ ਹੂੰ, ਅੱਗੇ ਸਾਡਾ ਕਾਫਲਾ ਤੁਸੀਂ ਮਾਰਤਾ ਹੂੰ, ਧੋਖਾ ਦੇ ਕੇ ਤਲਾਸ਼ੀ ਕਰਕੇ ਹੂੰ, ਲੜਕੇ ਮਰਾਂਗੇ ਉਦਾਂ ਨਹੀਂ ਮਰਦੇ ਸੀ ਹੂੰ, ਮਾਰਦਾ ਹੁਕਮ ਨਹੀਂ ਸੀ ਉਹਨਾਂ ਨੂੰ ਹੂੰ, ਕਾਫਲਾ ਫੇਰ ਤੋੜ ਲਿਆ 17 ਦਿਨ ਅਸੀਂ ਆ ਕੇ ਉਹ ਉੱਥੇ ਆਈ ਜਦ ਰਾਹ ਦੇ ਵਿੱਚ ਫਿਰ 2 ਰਾਤਾਂ ਮੁਸਲਮਾਨ ਲੜਨ ਲੱਗ ਪਏ ਹੂੰ, ਫੌਜ ਮੁਸਲਮਾਨਾਂ ਦੀ ਹੂੰ, ਸਲਾਮ ਅਗਲੇ ਕਰੀ ਅਜਰਾ ਲੋ ਸਿੱਖਾਂ ਦੀ ਫੌਜ ਜ਼ਿਆਦੇ ਆ ਹੂੰ, ਅਸੀਂ ਬਿਰਲੇ ਬੱਲੇ ਬੰਦੇ ਹੂੰ, ਮੁਸਲਮਾਨਾਂ ਨੂੰ ਕਦੇ ਅਸੀਂ ਆ ਗਏ ਹੂੰ, ਅਸੀਂ ਹੌਲੀ ਹੌਲੀ ਉਹ ਪਿੰਡ ਦੇ ਕੋਲ ਉੱਪਰ ਗਏ ਬਸ ਉੱਥੇ ਆ ਗਏ ਪਿੰਡ ਵਿੱਚ ਚਲੋ ਪਾਕਿਸਤਾਨ 'ਚ ਆ ਗਏ ਪਤਾ ਲੱਗਿਆ ਵੀ ਤੁਹਾਡਾ ਘਰ ਜਿਹੜਾ ਰਿਆਸਤ ਉਹਦੇ 'ਚ ਕਿਹੜਾ ਜਿਹੜਾ ਉੱਥੇ ਜਾਓ ਹੂੰ, ਅਸੀਂ 2 ਬੰਦੇ 3 ਬੰਦੇ ਉੱਥੇ ਚਲੇ ਗਏ ਅੱਛਾ ਇਹ ਉੱਥੇ ਚਲੇ ਗਏ ਹੁਣ ਦਿਮਾਗ ਨਹੀਂ ਕੰਮ ਕਰਦਾ ਵੀ ਪਤਾ ਪਿੰਡ ਦਾ ਹੀ ਨਾ ਭੁੱਲ ਜਾਂਦੇ ਆ ਹੂੰ, ਸ਼ਾਇਦ ਵੀ ਨਾ ਭੁੱਲ ਗਏ ਉੱਥੇ ਗਏ ਉਹਨੇ ਸੰਭਾਲ ਲਏ ਅਸੀਂ ਉੱਥੇ ਰਹਿਣ ਲੱਗ ਪਏ ਜਿਹਨੇ ਜਾਣਾ ਜਾ ਕੇ ਬੈਠੀ ਬੰਨੀ ਹੋਣੀ ਰਾਤ ਨੂੰ ਕਤਲ ਕਰ ਦੇਣੀ ਗੋਸਲਾ ਟਾਈਮ ਕੱਢਣਾ ਹੂੰ, ਫਿਰ ਆ ਗਏ ਪਤਾ ਲੱਗਿਆ ਤੁਹਾਡਾ ਬੰਦਾ ਉੱਥੇ ਹੈ ਹੂੰ, ਅਸੀਂ ਉੱਥੇ ਚਲੇ ਗਏ ਕੁਝ ਨਾ ਆਏ ਹੂੰ, ਉੱਥੇ ਚਲੇ ਗਏ ਤੇ ਉੱਥੇ ਉਹਨੇ ਬਣਾ ਰੋਕੇ ਹੂੰ, ਫਿਰ ਹੌਲੀ ਹੌਲੀ ਇੱਥੇ ਆਏ ਉਹਨੇ ਕਿਹਾ ਵੀ ਤੁਹਾਡਾ ਮਾਮਾ ਟੋਬੇ ਬੈਠਾ ਹੈ ਛਿਪ ਦੇ ਪਾਸੇ ਪਿੰਡ ਹੈ ਅੱਛਾ ਉੱਥੇ ਬਸ ਤੈਨੂੰ ਲੰਘਦਾ ਹਾਂ, ਪੈਂਦਾ ਹੂੰ, ਸਾਡੇ ਮਾਮੇ ਨੇ ਲਾਹੌਰੇ ਰਹਿਣਾ ਹੂੰ, ਕੋਈ ਨਾ ਕੋਈ ਬੰਦਾ ਹੋਊਗਾ ਹੀ ਜਿਹੜਾ ਹੋਣਾ ਪੜੇ ਹੂੰ, ਵਿੱਚ ਬੜਾ ਭਰਾ था ਉਹ ਵੀ ਪਾਕਿਸਤਾਨ 'ਚ ਆ ਗਿਆ ਹੂੰ, ਸਾਡੀ ਮਾਂ ਸੀ ਉਹ ਵੀ ਪਾਸੇ ਮੁੰਡਾ ਗੋਦੀ 'ਚ ਇੱਕ ਅੱਛਾ ਉਹ ਵੀ ਆ ਗਈ ਹੂੰ, ਮੈਂ ਪਰੇ ਫਿਰਦਾ ਹੂੰ, ਕੱਲੇ ਉਹ ਆਏ ਹੂੰ, ਤੇ ਮੈਂ ਉੱਥੇ ਉਹ ਮੈਨੂੰ ਕਹਿੰਦਾ ਭਾਈ ਤੂੰ ਮੁਸਲਮਾਨ ਆ ਤੇਰੇ ਨਾਲ ਕੋਈ ਮਜੀਦ ਹੈ ਤੂੰ ਖੁਸ਼ੀ ਹੈ ਭਾਣ ਦੇ ਮਕਾਨ ਉਹ ਸਿਆਣਾ ਬੰਦੇ ਮੇਰੇ ਜਾਨ ਨੂੰ ਜਿਹੜੀ ਫੇੜੀ ਪਾ ਲਈ ਬਹੁਤ ਹੋ ਗਿਆ ਹੂੰ, ਬਹੁਤ ਹੋ ਗਿਆ ਕਿਉਂ ਮਾਮਾ ਤੁਹਾਡਾ ਲਾਹੌਰੇ ਰਹਿੰਦਾ ਹਰ ਵੇਲੇ ਕੋਈ ਨਾ ਕੋਈ ਮਿਲੂਗਾ ਹੀ ਜਿਹੜੇ ਕਤਲ ਹੋ ਗਏ ਦੇਖਦਾ ਸੀ ਵੀ ਉੱਥੇ ਹੈ ਵੀ ਜਿਹੜਾ ਜੀਜਾ ਲੱਭਦਾ ਪਿਆ ਸੀ ਜਿਹੜਾ ਹੋਵੇ ਉਹਨੂੰ ਮੈਂ ਫੜ ਲਵਾਂ ਹਾਂ, ਅਗਰ ਤੁਸੀਂ ਆ ਕੇ ਗੋਜਰੇ ਚਲੇ ਜਾਓ ਹੂੰ, ਛਿਪ ਦੇ ਵਿੱਚ ਪਿੰਡ ਹੈ ਹੂੰ, ਉੱਥੇ ਚਲੇ ਜਾਓ ਹੂੰ, ਉੱਥੇ ਤੁਹਾਡਾ ਮਾਮਾ ਤੁਹਾਨੂੰ ਮਿਲੂਗਾ ਅੱਛਾ ਬਸ ਟੋਬੇ ਆ ਗਏ ਗੋਜਰੇ ਆ ਗਏ ਉੱਥੇ ਹੂੰ, ਜਦ ਗੱਡੀ ਦੇ ਵਿੱਚ ਨਾ ਡਰ ਲੱਗਦਾ ਸੀ ਬੰਦਾ ਕੋਈ ਹੋਣਾ ਹੂੰ, ਬੰਦੇ ਨਹੀਂ ਸੀ ਹੁੰਦੇ ਮੁਸਲਮਾਨ ਹੂੰ, ਗੱਡੀ ਵਿਹਲੀ ਹੋਣੀ ਹਾਂ, 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 ਅਸੀਂ ਉਹ ਡੱਬੇ 'ਚ ਕੇ ਦੂਏ ਡੱਬੇ ਜਾਣਾ ਕੋਈ ਬੰਦਾ ਮਿਲੇ ਉਹਦੇ ਜਾ ਕੇ ਬਹਿ ਜਾਈਏ ਹਾਂ, ਐਨੀ ਤਾਂ ਗੱਡੀ ਵਿਹਲੀ ਹੁੰਦੀ ਹੈ ਜਦ ਹੂੰ, अब अजय ਹੁਣ ਤਾਂ ਦੁਨੀਆ ਲੱਭਦੀ ਨਹੀਂ ਸਹੀ ਜੇ ਅਸੀਂ ਉੱਥੇ ਗੁਜ਼ਰੇ ਛਿਪੇ ਚ ਆਏ ਹੂੰ, ਸਾਡੇ ਤਾਏ ਮਾਮੇ ਦੀ ਕੁੜੀ ਸੀ ਇਸਕੇ ਝਾੜੂ ਫੇਰੇ ਹੂੰ, ਉਹ ਅਸੀਂ ਆ ਜਾਓ ਬਈ ਆ ਗਏ ਲੱਭ ਗਏ ਹਾਂ ਲੱਭ ਗਏ ਹੂੰ, ਜਦ ਦੇਖਿਆ तो जान नहीं है उसे बड़ा भरा था दो ही मामे थे ਹਾਂ सब दो रिश्ते दे थे ਹੂੰ, इस साड़ी भैन उधरे ना ਹੂੰ। चलो जी फिर तेरा मैं तेरा ਜਦੋਂ ਤੁਸੀਂ ਉੱਥੋਂ ਇੱਥੇ ਆ ਗਏ ਆਪਣੇ ਹਾਂ। ਮਾਮੇ ਦੀ ਕੁੜੀ ਨੇ ਤੁਹਾਨੂੰ ਦੇਖ ਲਿਆ ਹਾਂ। ਵੀ ਆਹ ਤਾਂ ਸਾਡਾ ਆਪਣੇ ਹੀ ਹੈ। ਉਦੋਂ ਤੁਹਾਨੂੰ ਬਾਅਦ ਚ ਵੀ ਪਤਾ ਲੱਗਾ ਵੀ ਸਾਡੇ ਕਿਹੜੇ ਕਿਹੜੇ ਜੀ ਅੱਲਾ ਨੂੰ ਪਿਆਰੇ ਹੋ ਗਏ ਉੱਥੇ ਸ਼ਹੀਦ ਹੋ ਗਏ ਆ हाँ जी ਕੌਣ ਕੌਣ ਹੋਇਆ ਸੀ मेरे छोटा भरा था मेरे ਅੱਛਾ ਉਹਦੇ ਨਾਮ ਤਾਂ ਹਮੀਦ ਹੂੰ ਉਹਨੂੰ ਦੁਲਾਵਰ ਕਹਿੰਦੇ ਤੇ ਅੱਛਾ
ਘੁਲਦਾ ਹੁੰਦਾ ਤੇ ਮੁੰਡਿਆਂ ਨਾਲ ਐਵੇਂ ਕੁਦਰਤੀ ਗੱਲ ਹੈ। ਢਾਹ ਜਾਣਾ, ਕਈਆਂ ਦੇ ਢਹਿ ਵੀ ਜਾਣਾ, ਕਈ ਨੂੰ ਢਾਹ ਜਾਣਾ। ਕਹਿੰਦਾ ਉਹ ਆ ਗਿਆ ਬਈ, ਜਲਾਵਰ ਆ ਗਿਆ, ਸਿਆਣੇ ਬੰਦੇ ਨੇ ਬੈਠੇ ਹੋਣਾ, ਅਸੀਂ ਬੜੇ ਖੇਡਦਾ ਝੋਲੇ ਪਰ, ਉਹ ਸਦਰੋਂ ਦੇ ਫਲਾਣਾ ਬੰਦਾ ਘੁੰਡਾ ਬੂਟਾ ਦਾ, ਉਹ ਸ਼ਹੀਦ ਹੋਇਆ। ਸਾਡੀ ਮਾਸੀ ਸ਼ਹੀਦ ਹੋਈ। ਇੱਕ ਅੱਲਾ ਦਿੱਤਾ ਥਾ अब भाई वो तेरे में कोई ਉੱਚਾ ਲੰਬਾ ਜਵਾਨ था, ਉਹ ਸ਼ਹੀਦ ਹੋਇਆ। ਤੇ ਫਿਰ ਇੱਕ ਸਾਡੀ ਭੈਣ ਸ਼ਹੀਦ ਹੋਈ। ਇਹਨਾਂ ਸਾਨੂੰ ਪਤਾ ਵੀ 4 ਜੀ ਸਾਡੇ ਸ਼ਹੀਦ ਹੋਏ ਨੇ। ਤੇ ਪਿੰਡ ਦੇ ਕਿੰਨੇ ਹੋਏ? ਪੂਰੇ ਪਿੰਡ ਦੇ ਖਰਾਬ ਸਾਡੇ ਪਾਸੇ ਸਾਰੇ ਮਰ ਗਏ। ਸਾਰੇ ਮਰ ਗਏ, ਮਿਲੇ ਹੀ ਨਹੀਂ ਮੁੜ ਕੇ। ਨਾ, ਮੈਂ ਕੁਝ ਨਹੀਂ ਬੈਠੇ ਸਾਡੀ, ਉਹਨਾਂ ਦੀ ਔਲਾਦ ਬੈਠੀ ਆ। ਜੇ ਇੱਕ ਬਚ ਗਿਆ, ਉਹਦੇ ਮੁੰਡੇ 3-4 ਹੋ ਗਏ। ਬਾਬਾ ਆਪਣੇ ਹੱਥੋਂ ਵੀ ਕੋਈ ਬੰਦਾ ਮਰਿਆ ਕਿ ਨਹੀਂ ਮਰਿਆ? ਮੇਰੇ ਹੱਥੋਂ ਨਾ। ਨਾ ਮੈਨੂੰ ਕੋਈ ਡਾਂਗ ਛੋਟਾ ਕੀਤਾ ਡਾਂਗ ਛੋਟਾ ਹੋਇਆ, ਉਹਦੇ ਹੋਏ, ਪਰ ਨਹੀਂ ਮੇਰੇ ਤੋਂ ਕੋਈ ਨਹੀਂ ਮਰਿਆ। ਅੱਛਾ, ਤੇ ਮੈਂ ਤੈਨੂੰ ਝੂਠ ਬੋਲਾਂ ਬਾਬਾ, ਕੀ ਲੱਗਦਾ ਨਹੀਂ ਆਪਾਂ ਨੂੰ ਦੋਵਾਂ ਸਾਈਡਾਂ ਤੇ ਬੇਗੁਨਾਹ ਲੋਕ ਮਰੇ ਆ? ਆਪਣੇ ਵੀ ਮੁਸਲਮਾਨਾਂ ਦੇ ਵੀ ਬੇਗੁਨਾਹ ਮਰੇ ਆ, ਜਿਹੜੇ ਮਾਰਨ ਵਾਲੇ ਉਹਨਾਂ ਨੂੰ ਪਤਾ ਨਹੀਂ ਸੀ। ਉੱਥੇ ਗੁਨਾਹ ਕਿਹੜੀ? ਮੈਂ ਕਹਿੰਦਾ ਉਹੀ ਗੱਲ ਕਰਦਾ ਕਿ ਆਪਾਂ ਨੂੰ ਦੋਵਾਂ ਸਾਈਡਾਂ ਤੋਂ ਇਸ ਚੀਜ਼ ਦੀ, ਆਪਣੇ ਗੁਨਾਹਾਂ ਦੀ ਮਾਫੀ ਨਹੀਂ ਮੰਗਣੀ ਚਾਹੀਦੀ ਵੀ ਸਾਡੇ ਕੋਲ ਬਹੁਤ ਜ਼ੁਲਮ ਹੋ ਗਿਆ 47 ਜੀ। ਦੇਖੋ ਅੱਲਾਹ ਅਕਸਰ ਦੇਖੋ, ਅੱਜ ਤੱਕ ਨਾ ਬਗਾਨੇ ਮੁਲਕ ਤੇ ਅਸੀਂ ਤਾਂ ਆਪਣੀ ਜਾਨ ਬਚਾਉਂਦੇ ਸੀ। ਉਹ ਆਗੇ ਲੜਦੇ ਸਨ, ਅਸੀਂ ਲੜਨਾ ਨਹੀਂ ਚਾਹੁੰਦੇ, ਉਹ ਆ ਕੇ ਲੜਦੇ ਥੇ। ਉਹਨਾਂ ਨੂੰ ਵੀ ਮਾਫੀ ਮੰਗਣੀ ਚਾਹੀਦੀ ਆ। ਮਾਫੀ ਉਹਨੂੰ, ਅਸੀਂ ਤਾਂ ਆਪਣੀ ਜਾਨ ਬਚਾਉਂਦੇ ਸੀ। ਤੇ ਕੱਲੇ ਪਾਕਿਸਤਾਨ ਤੂੰ ਇੱਕ ਆ ਗਿਆ, ਕਹਿੰਦਾ ਮੈਂ ਬਚ ਗਿਆ, ਹੋਰ ਕੋਈ ਨਹੀਂ। ਜੇ ਮੈਂ ਆ ਗਿਆ, ਕਹਿੰਦਾ ਮੈਂ ਬਚ ਗਿਆ, ਹੋਰ ਕੋਈ ਨਹੀਂ। ਜਿਹੜਾ ਬਚਿਆ ਬੰਦਾ ਉਹ ਕਹਿੰਦਾ ਮੈਂ ਬਚ ਗਿਆ, ਹੋਰ ਕੋਈ ਨਹੀਂ। ਆਪਣੀ ਆਪਣੀ ਪਈ ਸੀ ਨਾ, ਆਪਣੀ ਪਈ ਸੀ। ਤੇ ਜਿਹੜਾ ਪਾਕਿਸਤਾਨ 'ਚ ਵੀ ਆ ਗਏ ਕੱਲੇ, ਕੋਈ ਫਿਰ ਸਿੱਖਾਂ ਨੇ ਭੇਜਤੇ, ਕਿਵੇਂ ਪਾਸੇ ਕੋਈ ਕਿਵੇਂ ਆ ਗਿਆ, ਪਾਕਿਸਤਾਨ 'ਚ ਆ ਗਏ। ਉਹ ਔਲਾਦਾਂ ਦੇ ਕਹਾਂ ਵੀ ਸਿਆਣੇ ਹੋ ਗਿਆ ਹੋਏ। ਮੇਰਾ ਹਾਲੀ ਕੋਈ ਵੀ ਨਹੀਂ ਰਿਹਾ। ਕੁਝ ਔਲਾਦ ਵਿੱਚ ਬੈਠੀ ਹੈ ਸਾਡੀ, ਉੱਥੇ ਬੈਠੇ ਸਾਰੇ ਪਿੰਡ ਦੇ ਜਿਹੜੇ ਨੇ, ਇੱਥੇ ਆਏ ਨੇ ਇੱਕ ਗੱਲ ਸਿਆਣੇ ਪਿਛਲੇ ਬੰਦੇ, ਉਹ ਵੀ ਸਿਆਣੇ ਹੋ ਗਏ। ਉਹ ਤੈਨੂੰ ਕਿਹਾ ਤੂੰ ਸਿਆਣਾ ਹੋ ਗਿਆ, ਮੈਂ ਨਜੀਰ ਦਾ ਮੁੰਡਾ ਸਿਆਣਾ ਹੋ ਗਿਆ, ਮੈਂ ਤੀਸਰੇ ਦਿਨ ਇੱਥੇ ਗਿਆ ਸੀ। ਉਹ ਮੈਂ ਤੂੰ ਬਾਬਾ ਕਿੱਲੇ ਜਰਦਾ ਹੈ, ਸਾਡਾ ਜਿਹੜਾ ਬਾਬਾ ਸਾਹਿਬ ਦਾਦਾ ਉਹਦੇ ਤੂੰ ਹਾਰਦਾ। ਮੈਂ ਕਿਹਾ ਮੈਂ ਤਾਂ ਉਹਦੇ ਹਾਰਦਾ, ਤੂੰ ਮੈਂ ਮਾਰ ਦਿਓ ਫਿਰ ਹੁਣ ਮੈਨੂੰ ਭਾਈ ਹੁੰਦਾ। ਮੈਂ ਮੈਂ ਲੈ ਲਓ ਰਾਹ ਮੇਰਾ ਦੂਗਾ, ਅਜੇ ਜੀਂਦਾ ਫਿਰਦਾ। ਅੱਲਾ ਪਤਾ ਨਹੀਂ ਕਿਹੜੇ ਗੱਲਾਂ 'ਚ ਰਾਜੀ ਹੈ। ਦੇਖੋ ਜੀ, ਜ਼ਿੰਦਗੀ ਮੌਤ ਤਾਂ ਰੱਬ ਦੇ ਹੱਥ 'ਚ ਆ। ਜਦੋਂ ਟਾਈਮ ਆਣ ਦੀ ਕਹਿੰਦੇ ਤਰਤੀਬ ਆ, ਜਾਣ ਦੀ ਕੋਈ ਤਰਤੀਬ ਨਹੀਂ ਹੈਗੀ। ਸਾਰੀ ਅਸੀਂ ਆਏ ਸੀਗੇ ਗੋਜਰੇ ਦੇ ਵਿੱਚ, ਮੁਹੱਲਾ ਹਫੀਜ਼ ਪਾਰਕ ਦੇ ਵਿੱਚ। ਇੱਥੇ ਸਾਡੀ ਬਜ਼ੁਰਗਾਂ ਨਾਲ, ਬਾਬਾ ਜੀ ਅਬਦੁਲ ਮਜੀਦ ਹੋਣਾ ਨਾਲ, ਰਾਜਪੂਤ ਫੈਮਿਲੀ ਨਾਲ ਤਾਲੁਕ ਸੀ। ਨਾਭਾ ਪਟਿਆਲਾ ਦੇ ਪਿੰਡ 'ਚੋਂ ਆਏ ਸੀਗੇ। ਇਹਨਾਂ ਨਾਲ ਗੱਲਬਾਤ ਹੋਈ ਆ। ਬਹੁਤ ਹੀ ਦਰਦਨਾਕ, ਦੁੱਖੀ ਕਹਾਣੀ ਸੀ ਇਹਨਾਂ ਦੀ। ਔਰ ਇਹ ਸਾਰੀਆਂ ਰਿਕਾਰਡ ਕਰਨ ਦਾ ਮਕਸਦ ਇਹੀ ਹੈ ਕਿ ਜਿਹੜੀ ਸਾਡੀ ਆਉਣ ਵਾਲੀ ਨਸਲ ਆ, ਇੱਕ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਇਹ ਜਿਹੜੀਆਂ, ਅਗਰ ਉੱਦਾਂ ਕਿਸੇ ਨੂੰ ਦੱਸੀਏ ਨਾ ਕਹਾਣੀ, ਤਾਂ ਕੋਈ ਯਕੀਨ ਨਹੀਂ ਕਰੇਗਾ ਵੀ ਇੰਨਾ ਜ਼ੁਲਮ ਕਿੱਦਾਂ ਹੋ ਸਕਦਾ ਆ। ਲੇਕਿਨ ਇਹ ਚਸ਼ਮਦੀਦ ਗਵਾਹ ਆ, ਇਹਨਾਂ ਨਾਲ ਹੋਇਆ ਆ। ਇਹ ਸਾਰੀਆਂ ਚੀਜ਼ਾਂ ਰਿਕਾਰਡ ਕਰਨ ਦਾ ਮਕਸਦ ਇੱਕ ਤਾਰੀਖ ਨੂੰ ਮਹਿਫੂਜ਼ ਕਰਨਾ ਆ, ਜਿਹੜੀ, ਕਿਉਂਕਿ ਸਾਡੇ 47 ਦੇ ਚਸ਼ਮਦੀਦ ਜਿਹੜੇ ਨਾ ਗਵਾਹ ਆ, ਉਹਨਾਂ 'ਚੋਂ ਇਹ ਆਖਰੀ ਨਸਲ ਚੱਲ ਰਹੀ ਆ, ਆਖਰੀ ਪੀੜ੍ਹੀ ਆ। ਤੇ ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਕਿ ਇਹ ਚੀਜ਼ਾਂ ਜਿਹੜੀਆਂ ਕਿਤਾਬਾਂ ਦੇ ਵਿੱਚੋਂ ਵੀ ਖਤਮ ਹੋ ਜਾਣੀਆਂ ਆ, ਅਸੀਂ ਇਹਨਾਂ ਨੂੰ ਕੋਸ਼ਿਸ਼ ਕਰਕੇ ਵੀਡੀਓ ਦੀ ਸ਼ਕਲ ਦੇ ਵਿੱਚ ਇੱਕ ਤਾਰੀਖ ਨੂੰ ਮਹਿਫੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜੀ। ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ 'ਚ ਨਵੇਂ ਬਜ਼ੁਰਗ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ ਜੀ। ਰੱਬ ਰਾਖਾ ਜੀ।